पंजाबी रेडियो USA सुन रहे सारे ही मानयोग ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 2 ਮਈ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜਿਮਲੋਰ ਸਟੂਡੀਓ ਤੋਂ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਰੋਨਾ ਵਾਇਰਸ ਦੇ ਕਰਕੇ ਜੇ ਕਿਸੇ ਦੀ ਜੋਬ ਚਲੇ ਗਈ ਆ ਅਤੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਬੰਦ ਹੋ ਗਈ ਆ, ਉਹ ਅਜੇ ਵੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈ ਸਕਦੇ ਆ। ਮੈਡੀਕਲ ਅਪਲਾਈ ਕਰਨਾ ਹੋਵੇ ਜਾਂ ਫਿਰ ਤੁਸੀਂ ਆਪਣੇ ਪਲਾਨ ਦੇ ਵਿੱਚ ਚੇਂਜਸ ਕਰਨੇ ਆ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 99 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ ਵੀ ਕੀ ਅੱਜ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਖਬਰਾਂ ਰਹੀਆਂ ਅਤੇ ਜਿਹੜੀ ਵੀ ਕੋਈ ਹੋਰ ਅਹਿਮ ਖਬਰ ਆ ਉਹ ਆਪਣੇ ਸਰੋਤਿਆਂ ਨਾਲ ਸਾਂਝੀ ਕਰਿਓ ਜੀ। ਜੀ ਅੱਜ ਦੀ ਸਭ ਤੋਂ ਵੱਡੀ ਖਬਰ ਉਹੀ ਹੈ ਜਿਹੜੀ ਕੱਲ੍ਹ ਦੀ ਸਭ ਤੋਂ ਵੱਡੀ ਖਬਰ ਸੀ। ਮਤਲਬ ਇਹੋ ਹੈ ਕਿ ਜਿਹੜੇ ਮਹਾਰਾਸ਼ਟਰ ਦੇ ਵਿੱਚੋਂ ਪੰਜਾਬੀ ਆਏ ਸਨ, ਉਹਨਾਂ ਨਾਲ ਜੁੜੀ ਇੱਕ ਖਬਰ ਮਹਾਰਾਸ਼ਟਰ 'ਚੋਂ ਆਈ ਆ ਕਿ ਨਾਂਦੇੜ ਦੇ ਵਿੱਚ ਗੁਰਦੁਆਰਾ ਲੰਗਰ ਸਾਹਿਬ 'ਚ ਰਹਿਣ ਵਾਲੇ 20 ਲੋਕ ਜਿਹੜੇ ਆ ਕਰੋਨਾ ਪੋਜ਼ਿਟਿਵ ਪਾਏ ਗਏ ਆ। ਇਸ ਗੱਲ ਦੀ ਪੁਸ਼ਟੀ ਜਿਹੜੀ ਉੱਥੋਂ ਦੇ ਸਿਵਲ ਸਰਜਨ ਆ ਡਾਕਟਰ ਨੀਲਕੰਠ, ਉਹਨਾਂ ਨੇ ਕੀਤੀ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ 30 ਅਪ੍ਰੈਲ ਅਤੇ 1 ਮਈ ਨੂੰ ਸੈਂਪਲ ਲਏ ਗਏ ਸਨ। 25 ਹੋਰਨਾਂ ਦੀ ਰਿਪੋਰਟ ਜਿਹੜੀ ਹੈ ਨੈਗੇਟਿਵ ਆਈ ਆ। ਇਸ ਤੋਂ ਇਲਾਵਾ 41 ਲੋਕਾਂ ਦੀ ਰਿਪੋਰਟ ਹਾਲੇ ਉਡੀਕੀ ਜਾ ਰਹੀ ਹੈ ਕਿ ਕੀ ਰਿਜ਼ਲਟ ਆਉਂਦਾ। 11 ਦੀ ਰਿਪੋਰਟ ਜਿਹੜੀ ਆ ਉਹਦੇ ਬਾਰੇ ਕੋਈ ਫੈਸਲਾ ਨਹੀਂ ਹੋ ਸਕਿਆ। ਉਹ ਕਹਿੰਦੇ ਕਿ COVID-19 ਦੇ ਮਰੀਜ਼ਾਂ ਦੀ ਗਿਣਤੀ ਇੱਥੇ 26 ਤੀਕਰ ਪਹੁੰਚੀ ਆ। ਨਾਲ ਉਹਨਾਂ ਨੇ 2 ਮੌਤਾਂ ਦੀ ਪੁਸ਼ਟੀ ਕੀਤੀ ਆ। ਸੋ ਜੋ ਲੋਕ ਕਹਿ ਰਹੇ ਸਨ ਕਿ ਉੱਥੇ ਇੱਕਾ ਦੁੱਕਾ ਮਰੀਜ਼ ਆ, ਤਾਂ ਇਹ ਅੰਕੜਾ ਜਿਹੜਾ ਉਹ ਐਗਜ਼ੈਕਟ ਹੈਗਾ 6 ਦਾ, ਮਤਲਬ ਕਿ ਅੱਧੀ ਦਰਜਨ ਦਾ, ਕਿ ਪਹਿਲਾਂ ਹੀ ਸਨ ਅਤੇ 2 ਲੋਕਾਂ ਦੀ ਉੱਥੇ ਮੌਤ ਹੋ ਚੁੱਕੀ ਆ। ਜੇ ਹੁਣ ਇਹ ਸਰਕਾਰ ਸਾਡੀ ਜਿਹੜੀ ਇੱਥੋਂ ਦੀ ਸਥਾਨਕ ਸਰਕਾਰ ਹੈ ਸਾਡੀ ਪੰਜਾਬ ਦੀ, ਜੇ ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਹੁਣ ਆਪਣੇ ਆਪ ਨੂੰ ਬਰੀ ਕਰੇ ਤਾਂ ਮੇਰੇ ਖਿਆਲ ਦੇ ਨਾਲ ਨਹੀਂ ਹੋ ਸਕਦੀ। ਜੇ ਆਲਰੇਡੀ ਉੱਥੇ ਪੇਸ਼ੈਂਟ ਸੀਗੇ, ਉੱਥੇ ਆਲਰੇਡੀ ਮੌਤਾਂ ਹੋ ਚੁੱਕੀਆਂ ਸਨ, ਤਾਂ ਘੱਟੋ ਘੱਟ ਇਹਨਾਂ ਨੂੰ ਵੇਖਣਾ ਚਾਹੀਦਾ ਸੀਗਾ ਕਿ ਕੀ ਉੱਥੇ ਸਕਰੀਨਿੰਗ ਹੋਈ ਆ ਜਾਂ ਰੈਪਿਡ ਟੈਸਟਿੰਗ ਹੋਈ ਆ ਜਾਂ PCR ਟੈਸਟ ਹੋਇਆ। ਇਹਨਾਂ ਨੂੰ ਵੈਰੀਫਾਈਡ ਕਰਨਾ ਚਾਹੀਦਾ ਸੀ, ਚਾਹੇ ਆਪਣੀ ਮੈਡੀਕਲ ਟੀਮ ਘੱਲਦੇ, ਕਿਉਂਕਿ ਜੇ ਕਹਿੰਦੇ ਕਿ ਸਾਡੀਆਂ ਸਾਰੀਆਂ ਤਿਆਰੀਆਂ 'ਤੇ ਪਾਣੀ ਫਿਰਿਆ ਤਾਂ ਫਿਰ ਇਹਨਾਂ ਨੂੰ ਪਹਿਲਾਂ ਚਿੰਤਾ ਕਰ ਲੈਣੀ ਚਾਹੀਦੀ ਸੀ, ਕਿਉਂਕਿ ਫੈਸਲਾ ਇਹਨਾਂ ਨੇ ਲਿਆ ਕ੍ਰੈਡਿਟ ਵਾਸਤੇ ਮਾਰੋ ਮਾਰ ਇਹਨਾਂ ਨੇ ਕੀਤੀ ਸੀਗੀ। ਔਰ ਦੂਜੀ ਚੀਜ਼ ਇਹ ਆ ਕਿ ਉੱਥੋਂ ਦੀ ਜਿਹੜੀ ਸੰਗਤ ਇੱਥੇ ਪਹੁੰਚੀ ਆ, ਉਹਨਾਂ 'ਚੋਂ ਕੁਛ ਲੋਕਾਂ ਨੇ ਪੁਸ਼ਟੀ ਵੀ ਕੀਤੀ ਹੈ ਕਿ ਸਕਰੀਨਿੰਗ ਹੀ ਹੋਈ ਸੀ। ਹੁਣ ਇੱਕ ਸਵਾਲ ਇਹ ਵੀ ਇੱਥੇ ਉੱਠ ਰਿਹਾ ਹੈ ਕਿ ਜੋ ਅਮਲਾ ਘੱਲਿਆ ਗਿਆ ਸੀਗਾ ਬੱਸਾਂ ਦੇ ਵਿੱਚ, ਡਰਾਈਵਰ, ਕੰਡਕਟਰ, ਕਿ ਕੀ ਉਹਨਾਂ ਦੇ ਟੈਸਟ ਕੀਤੇ ਗਏ ਸਨ? ਇਹ ਵੀ ਇੱਕ ਸਵਾਲ ਉੱਠਦਾ ਪਿਆ। ਤਾਂ ਖੈਰ ਸਵਾਲਾਂ ਦਾ ਇਹ ਸਿਲਸਿਲਾ ਜਿਹੜਾ ਅੱਗੇ ਵਧੇਗਾ। ਇਸ ਤੋਂ ਇਲਾਵਾ ਕਰੋਨਾ ਨਾਲ ਜੁੜੀਆਂ ਜਿਹੜੀਆਂ ਕੁਛ ਹੋਰ ਖਬਰਾਂ ਨੇ ਉਹ ਇਹੋ ਆ ਕਿ ਦੁਨੀਆ ਭਰ ਦੇ ਵਿੱਚ ਕਰੋਨਾ ਪੀੜਤਾਂ ਦਾ ਅੰਕੜਾ ਜਿਹੜਾ ਉਹ ਹੋ ਗਿਆ 34,22,480। ਜਦ ਤੱਕ ਆਪਾਂ ਹੁਣ ਇਹ ਗੱਲ ਕਰਦੇ ਪਏ ਹਾਂ, ਇਹ ਸ਼ਾਇਦ ਅੰਕੜਾ ਹੋਰ ਵੀ ਵੱਧ ਗਿਆ ਹੋਵੇਗਾ। ਪਿਛਲਾ ਅੰਕੜਾ ਜਿਹੜਾ ਉਹ ਸ਼ਾਮ ਤੱਕ ਕਰਦਾ ਹੈ। ਤਾਂ ਜੋ ਮੌਤਾਂ ਨੇ ਕਰੋਨਾ ਦੇ ਕਰਕੇ ਉਹ 2,40,337, ਰਿਕਵਰਡ ਕੇਸ 10,93,158। ਜੀ ਇੰਡੀਆ ਦੀ ਗੱਲ ਕਰੀਏ, ਭਾਰਤ ਦੇ ਵਿੱਚ ਇਹ ਅੰਕੜਾ ਤੇਜ਼ੀ ਦੇ ਨਾਲ ਬਦਲ ਰਿਹਾ ਹੈ। ਇਸ ਵੇਲੇ 37,336, ਆਲਮੋਸਟ 40,000 ਤੁਸੀਂ ਕਹਿ ਸਕਦੇ ਹੋ। ਮੌਤਾਂ ਦਾ ਜਿਹੜਾ ਅੰਕੜਾ ਹੈ ਉਹ ਵੀ ਇਸ ਵੇਲੇ ਵੱਧ ਕੇ ਹੋ ਗਿਆ 1,223। ਟੈਸਟਿੰਗ 10 ਲੱਖ ਤੋਂ ਹਾਲੇ ਵੀ ਥੱਲੇ ਆ। ਜੇ ਕੌਮਾਂਤਰੀ ਪੱਧਰ 'ਤੇ ਇੱਕ ਵੱਡੀ ਖਬਰ 'ਤੇ ਆਪਾਂ ਝਾਤਖੋਰੀ ਕਰੀਏ ਤਾਂ WHO ਨੇ ਅੱਜ ਫਿਰ ਚੀਨ ਦੀ ਸ਼ਲਾਘਾ ਕੀਤੀ ਹੈ। ਉਸ ਦੌਰ ਦੇ ਵਿੱਚ ਜਦੋਂ ਡੋਨਾਲਡ ਟਰੰਪ ਔਰ US ਔਰ ਕੁਛ ਉਹਨਾਂ ਦੇ ਹੋਰ ਸਾਥੀ ਜਿਹੜੇ ਆ ਉਹ ਹੱਥ ਧੋ ਕੇ ਇਹਨਾਂ ਦੇ ਮਗਰ ਪਏ ਹੋਏ ਆ।
खैर इधर इंडिया की जे गल करिए तो गृह मंत्री ने गाइडलाइन नवीं जारी की आ। ग्रीन ते ऑरेंज जोन दे विच हुण सैलून खुल सकणगे, मतलब कि दाड़ियां दूड़ियां लोग जिहड़े आ घटा सकदे आ, जिहड़े वालां तो बहुत औखे सी, और मेरे ख्याल दे नाल बीबियां दे पार्लर भी खोल देने चाहिए, जे नहीं जे ऑर्डर हो गया तो ठीक आ। इधर CRPF दे 122 जवानां नूं करोना होया, 150 की रिपोर्ट आउणी अजे बाकी है। तो ये CRPF वास्ते बहुत वड्डा झटका है। तो इनू हुण की असीं इहो जिहा कुछ वर्गीकरण कर देवांगे? नहीं, ऐसा नहीं है। तो खैर करोना की जिहड़ी आफत आ वो महाराष्ट्र दे विच मैं जिवें तुहानूं कहा कि बहुत भयानक है। 342 पुलिस मुलाजम उत्थे पॉजिटिव पाए गए। पालघर च साधुआं की जिहड़ी हत्या हुई सी उस मामले च एक दोषी नूं करोना वायरस पाया गया। बहुत वड्डा भी झटका होगा क्योंकि काफियां गिरफ्तारियां हुईयां इस मामले च, मेरे ख्याल दे नाल 100 तो उत्ते आ। तो इधर दिल्ली दे विच 9 घंटे बाद करोना मरीज़ दे कोल एंबूलेंस पहुँचती है। चलो साडी इत्थे पहुँची तो भावें 2-2 इंच घटा चढ़िया सीगा। परिवार का दोष है कि पूरी रात उन्होंने खाना तिकर नहीं दिता गया। तो ये दिल्ली की व्यवस्था की गल आ। तो दिल्ली चों अगली खबर आ कि सारे जिले जिहड़े उत्थे रैड जोन च शामिल कर दिते गए आ। इधर PM केयर्स फंड के खिलाफ एक RTI पाई गई सी, खिलाफ नहीं कह सकते, उसकी जानकारी वास्ते, पर PMO ने जानकारी देने तो इनकार कर दिता। प्रधानमंत्री दे दफ्तर च जिहड़ा ये बनाया PM केयर्स, ਉਹਦੇ ਵਿੱਚ ਤੁਸੀਂ पैसे पा सकते हो पर ਤੁਸੀਂ अपने पैसों का हिसाब नहीं लै सकते। खैर चलो तगड़े का कहते 2700। खैर इधर स्पैशल ट्रेन ते भी जो दावे किए जा रहे सन उन्होंने दाव्यां दियां भी धज्जियां उड्डियां। मजदूरां तो पैसे वसूलण दियां खबरां ने। जे आपां पंजाब की गल करिए, गल्लां चों गल यही है कि इस वेले जे आपां वेखीए मरीज़ां की गिणती लगभग 750 के करीब पहुँच चुकी है। जदों आपां गल कर रहे हैं तो 733 है एग्जैक्ट। तो वेखो किवें 4-5 दिनों के विच ये ग्राफ जिहड़ा है उत्ते दा उत्ते गया। कुल जांच जिहड़ी की जानी टैसटिंग 23,176, पुख्ता हो गए 733, मौतां 20, नतीजे बाकी है जिहड़े वो 4369, घरां च जिहड़े एकांतवास आ वो 17,296, हस्पतालों दे विच जिहड़े क्वारंटीन किए गए आ उन्हां दी तादाद है 7302। इधर जिहड़ा हजूर साहब की संगत का मामला है वो मोदी दे दफ्तर तक भी पहुँच गया। किसी वकील सज्जन ने मंग की है कि डिजास्टर मैनेजमेंट एक्ट के तहत मुकदमा दर्ज करना चाहिए। किहदे ते करना चाहिए ये नहीं साफ होया। न्यूज़ पोर्टलों पर अज खबर जी है छाई रही है कि वो सरकार ते मंग कर रहे हैं कि मुकदमा दर्ज हो या श्रद्धालुओं ते। तो ये आने वाले दिनों के विच साफ होएगा। अटारी के क्वारंटीन सेंटर के विच मैडिकल स्टाफ से अज हमला होया। 10 अणपछाते ਜਿਹੜੇ ਹੈਗੇ ਬੰਦੇ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। 12 ਬੋਰ ਦੀ ਇੱਕ ਰਾਈਫਲ ਵੀ ਬਰਾਮਦ ਹੋਈ ਆ। ਤਰਨਤਾਰਨ ਦੇ ਵਿੱਚ ਵੀ ਨਾਕੇ ਤੇ ਮਾਮੂਲੀ ਤਕਰਾਰ ਤੋਂ ਬਾਅਦ ASI ਤੇ ਹਮਲਾ ਹੋਇਆ, ਉਹਦੀ ਪੱਗ ਵੀ ਉਤਰ ਗਈ। ਉਸ ਮਾਮਲੇ ਦੇ ਵਿੱਚ ਵੀ ਸ਼ਾਇਦ ਪਰਚਾ ਜਿਹੜਾ ਦਰਜ ਹੋ ਚੁੱਕਾ ਜਦੋਂ ਅਖੀਰਲੀਆਂ ਰਿਪੋਰਟਾਂ ਆਈਆਂ ਨੇ। इधर ਹੁਸ਼ਿਆਰਪੁਰ ਜ਼ਿਲ੍ਹੇ 'ਚ 32 ਹੋਰ ਕਰੋਨਾ ਟੈਸਟ ਪੋਜ਼ਿਟਿਵ ਆਏ। ਗਿਣਤੀ ਇੱਥੇ 44 ਹੋ ਚੁੱਕੀ ਆ ਅੱਜ ਸ਼ਾਮ ਤੱਕ। ਸੰਗਰੂਰ 'ਚ ਵੀ 8ਵਾਂ ਕਰੋਨਾ ਪੋਜ਼ਿਟਿਵ ਮਰੀਜ਼ ਜਿਹੜਾ ਉਹ ਆਇਆ। 4 आशा वर्कर समेत मोगे 22 पॉजिटिव केस आए। ये शाम तक के अंकड़े आ। खन्ना विच नकली शराब फैक्ट्री जिहड़ी फड़ी गई सी कुछ दिन पहला, ਉਹਦੇ कैशियर समेत 3 बंदे जिहड़े आ करोना पॉजिटिव पाए आ। सारे पुलिस महकमे नूं उत्थे हड़कंप पिया होया जिहड़े जिहड़े इधर इनवॉल्व सन। करोना का कहर चंडीगढ़ ते भी आ। 6 नवे मामले आ गए आ। गिणती जिहड़ी आ उत्थे लगभग 100 के करीब हो गई आ। 94 एग्जैक्ट आ। इधर दूजी गल जे आपां करिए जम्मू कश्मीर के लोगों की है तो उन्होंने जिहड़े इत्थे इस वेले पल गुजारने पै रहे हैं, बहुत दिक्कतां दरपेश कर रहे हैं। तो जम्मू कश्मीर दे विच इस वेले जिहड़े उन्हां दे उधरले लोग आ उडीकदे पे आ ते इत्थे दे जिहड़े लोग फसे जम्मू कश्मीर दे वो भी कहंदे पे कि जल्दी भेजो। तो 59 लोग 2 बसां राहीं वापस भेजे आ, बाकी हाले भी फसे हुए आ। राजा सांसी तो लंडन नूं तड़कसार 540 यात्री जिहड़े आ कतर एयरवेज़ दीआं वख-वख 2 उड़ानां रहीं रवाना हो गए। एक वड्डी अज घटना होर वापरी आ कि एक मुंडे ने थाणेदारी चुक दिता, बोनट ते घसीटदा होया लै गया। उस तो बाद पुलिस ने उन्होंने गिरफ्तार कर लिया, पर गिरफ्तार करन तो बाद भी उन्होंने
ਗੰਦੀਆਂ ਗਾਲਾਂ ਕੱਢੀਆਂ ਗਈਆਂ, ਕੁੱਟਿਆ ਗਿਆ। ਹਾਲਾਂਕਿ ਉਹਦੇ ਪਿਤਾ ਤੇ ਵੀ ਮੁਕੱਦਮਾ ਦਰਜ ਕਰ ਦਿੱਤਾ ਗਿਆ। ਖੈਰ ਠੀਕ ਆ, ਮੁਕੱਦਮੇਬਾਜ਼ੀ ਤੇ ਜਾਇਜ਼ ਆ ਜੋ ਉਹਨੇ ਹਰਕਤ ਕੀਤੀ, ਕਰਤੂਤ ਕੀਤੀ, ਪਰ ਗ੍ਰਿਫਤਾਰ ਕਰਨ ਤੋਂ ਬਾਅਦ ਜਿਸ ਤਰ੍ਹਾਂ ਕੁੱਟਿਆ ਗਿਆ, ਜਿਸ ਤਰ੍ਹਾਂ ਗਾਲਾਂ ਦਾ ਪ੍ਰਯੋਗ ਕੀਤਾ ਗਿਆ, ਮੇਰੇ ਖਿਆਲ ਦੇ ਨਾਲ ਉਹ ਵੀ ਠੀਕ ਵਤੀਰਾ ਨਹੀਂ ਹੈ। ਸੋ ਇੱਧਰ ਲੁਧਿਆਣਾ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਤਾਂ ਇਹ ਕਰੋਨਾ ਦੇ ਨਾਲ ਜੁੜੀਆਂ ਜਿਹੜੀਆਂ ਕੁਝ ਖਬਰਾਂ ਸਨ ਜੀ। ਤੇ ਅਗਲੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਮਿੰਟੂ ਜੀ ਕਹਿੰਦੇ ਵੀ ਸਿਹਤ ਮੰਤਰਾਲੇ ਤੇ ICMR ਦੇ ਵਿੱਚ ਸਭ ਕੁਝ ਅੱਛਾ ਨਹੀਂ ਲੱਗਦਾ। ਦੇਖੋ ਜੀ, ਹੈਲਥ ਮਿਨਿਸਟਰੀ ਤੇ ICMR ਦੇ ਵਿੱਚ ਸਭ ਅੱਛਾ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਗੜਬੜ ਕਿਤੇ ਨਾ ਕਿਤੇ ਹੈ। ਤੇ ਜੇ ਗੜਬੜ ਹੈ ਤਾਂ ਇਸ ਮੌਕੇ ਤੇ ਜਦੋਂ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਰੋਨਾ ਦਾ ਗੜਬੜ ਝਾਲਾ ਚੱਲਣ ਡਿਆ, ਤਾਂ ਇਸ ਦਰਮਿਆਨ ਜੇ ਕੋਈ ਗੜਬੜ ਆ ਤਾਂ ਫਿਰ ਇਹ ਉਸ ਤੋਂ ਬਹੁਤ ਵੱਡੀ ਗੜਬੜ ਆ, ਗੜਬੜ ਤੋਂ ਵੀ ਗੜਬੜ ਆ। ਤਾਂ ਇਹ ਮਾਮਲਾ ਕੀ ਆ ਕਿ ਕੁਛ ਦਿਨ ਤੋਂ ਆਪਾਂ ਦੇਖਦੇ ਪਏ ਆ ਕਿ ਜੋ ਇੰਡੀਅਨ ਕਾਉਂਸਲਿੰਗ ਫॉर ਮੈਡੀਕਲ ਰਿਸਰਚ ਵਾਲੇ ਆ, ਉਹ ਬਰੀਫਿੰਗ 'ਚ ਨਹੀਂ ਆ ਰਹੇ। ਇਹ ਮੱਥਾ ਹਰ ਇੱਕ ਬੰਦੇ ਦਾ ਠਣਕਦਾ ਕਿ ਕੀ ਚੱਕਰ ਬਣ ਗਿਆ, ਕਿਉਂਕਿ ਪਹਿਲਾਂ ਜਦ ਬਰੀਫਿੰਗ ਹੁੰਦੀ ਸੀ, ਡੇਲੀ ਦੀ ਬਰੀਫਿੰਗ, ਤੁਹਾਨੂੰ ਪਤਾ ਹੀ ਆ ਕਿ ਰੋਜ਼ਾਨਾ ਕੀ ਹਿਸਾਬ ਕਿਤਾਬ ਹੋਇਆ, ਕਿੰਨੇ ਬੰਦੇ ਆਏ ਆ, ਕਿੰਨੀਆਂ ਡੈਥ ਹੋਈਆਂ ਨੇ, ਕਿਹੜੇ ਅਸੀਂ ਨਵੇਂ ਕਰ ਰਹੇ ਹਾਂ ਐਕਸਪੈਰੀਮੈਂਟ, ਕੀ ਕੁਛ ਚੱਲ ਰਿਹਾ, ਮਤਲਬ ਕਿ ਸਾਰੀ ਜਾਣਕਾਰੀ ਜਿਹੜੀ ਆ ਉਹ ICMR ਵਾਲੇ ਆ ਕੇ ਦਿੰਦੇ ਸਨ। ਤੇ ਉਹਦੇ ਨਾਲ ਮਿਨਿਸਟਰੀ ਦੇ ਵੀ ਜਿਹੜੇ ਤਰਜਮਾਨ ਹੁੰਦੇ ਸਨ, ਬੁਲਾਰੇ ਹੁੰਦੇ ਸਨ, ਉਹ ਬਹਿੰਦੇ ਸਨ। ਪਰ ਕੁਛ ਦਿਨਾਂ ਤੋਂ ਇਹ ਚੀਜ਼ ਜਿਹੜੀ ਆ, ਇਹ ਲੜੀ ਹੈ ਜਿਹੜੀ, ਉਹ ਟੁੱਟ ਗਈ ਆ। ਹੁਣ ਇਹਦੇ 'ਚ ਕੀ ਆ ਕਿ ਉਹ ਅਧਿਕਾਰੀ ਜਿਹੜੇ ICMR ਦੇ ਨਾਲ ਤਾਲੁਕ ਰੱਖਦੇ ਆ, ਉਹ ਗਾਈਡ ਨੇ। ਤੇ ਇਹਦੇ ਵਿੱਚ ਦੇਖੋ ਹੁਣ ਪਤਾ ਨਹੀਂ ਕੀ ਅੰਦਰ ਖਾਤੇ ਹੋਇਆ, ਪਰ ਮੇਰੇ ਖਿਆਲ ਜੇ ICMR ਦੇ ਅਧਿਕਾਰੀ ਗਾਇਬ ਰਹਿੰਦੇ ਆ ਤੇ ਇਹ ਠੀਕ ਨਹੀਂ ਹੈ, ਕਿਉਂਕਿ ਉਹ ਜਦੋਂ ਵੀ ਆਉਂਦੇ ਸਨ ਕੁਛ ਨਾ ਕੁਛ ਅੱਛਾ ਕਹਿ ਕੇ ਜਾਂਦੇ ਸਨ, ਦੱਸ ਕੇ ਜਾਂਦੇ ਸਨ। ਜਿੱਦਾਂ ਪਲਾਜ਼ਮਾ ਥੈਰੇਪੀ ਨੂੰ ਲੈ ਕੇ ਸਾਰੇ ਦੇਸ਼ ਦੇ ਵਿੱਚ ਇੱਕ ਭਰਮ ਪੈਦਾ ਹੋ ਗਿਆ ਸੀਗਾ। ਜਦ ਸਾਰੇ ਮੁਲਕ ਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਪਲਾਜ਼ਮਾ ਥੈਰੇਪੀ ਜਿਹੜੀ ਆ ਉਹ ਇੱਕ ਇਲਾਜ ਲੱਭ ਗਿਆ, ਰਾਮਬਾਣ ਇਲਾਜ ਲੱਭ ਗਿਆ। ਆਪਾਂ ਵੈਸੇ ਪਹਿਲਾਂ ਹੀ ਉਸ ਚੀਜ਼ ਨੂੰ ਕਰ ਦਿੱਤਾ ਸੀਗਾ ਕਿ ਐਸਾ ਨਹੀਂ ਹੁੰਦਾ। ਤਾਂ ਜਦ ICMR ਸਾਹਮਣੇ ਆਈ, ਉਹਨਾਂ ਕਿਹਾ ਕਿ ਨਹੀਂ, ਇਹ ਇਲਾਜ ਨਹੀਂ, ਤੇ ਖੋਜ ਦੀ ਇੱਕ ਪ੍ਰਕਿਰਿਆ ਹੈ। ਮਤਲਬ ਕਿ ਐਸਾ ਨਹੀਂ ਹੈ ਕਿ ਇਲਾਜ ਆ, ਔਰ ਜੇ ਕੋਈ ਇਲਾਜ ਕਰਨ ਦਾ, ਇਹਨੂੰ ਪੁਖਤਾ ਇਲਾਜ ਕਰਨ ਦਾ ਦਾਅਵਾ ਕਰਦਾ ਹੈ, ਦਾਅਵੇ ਵਜੋਂ ਲੈਂਦਾ ਤੇ ਉਹ ਗਲਤ ਆ, ਉਹ ਗੈਰ ਕਾਨੂੰਨੀ ਗੱਲ ਆ। ਸੋ ICMR ਨੇ ਉਦੋਂ ਕਲੀਅਰ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਜਿਹੜੀਆਂ ਐਂਕਰ ਬੀਬੀਆਂ ਜਿਹੜੀਆਂ ਮੈਡੀਕਲ ਕ੍ਰਾਂਤੀ ਕਰ ਰਹੀਆਂ ਸਨ, ਨਿਊਜ਼ ਚੈਨਲਾਂ ਦੇ ਜਿਹੜੇ ਇਹਨਾਂ ਦੇ ਆਪਣੇ ਸਟੂਡੀਓ, ਉਹਨਾਂ ਦੇ ਵਿੱਚ ਬੈਠ ਕੇ ਉਹ ਵੀ ਚੁੱਪ ਕਰ ਗਈਆਂ ਸਨ, ਕਿਉਂਕਿ ICMR ਨੇ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਸੀ ਕਿ ਇਹ ਸਾਰਾ ਕੁਛ ਹੈ ਜਿਹੜਾ ਥੈਰੇਪੀ ਕੋਈ ਨਵੀਂ ਨਹੀਂ ਹੈ, ਇਲਾਜ ਕੋਈ ਨਵਾਂ ਨਹੀਂ ਹੈ, ਪਰ ਇਹ ਸਾਰਾ ਕੁਛ ਤਜਰਬੇ ਦੇ ਅਧੀਨ ਆ, ਹਾਲੇ ਖੋਜ ਅਧੀਨ ਆ। ਇਹ ਨਹੀਂ ਹੈ ਕਿ ਤੁਸੀਂ ਕਹਿ ਦਿਓ ਕਿ ਇਹ ਇਲਾਜ ਹੈ। ਸੋ ਉਹ ਚੀਜ਼ ਜਿਹੜੀ ਆ ਉਹ ਸਭ ਕੁਛ ਤੁਹਾਨੂੰ ਪਤਾ ਹੀ ਹੈ ਕਿ ਸਾਫ਼ ਕਰ ਜਾਂਦੀ ਹੈ। ਤਾਂ ਹੁਣ ਹੋਇਆ ਕੀ ਸੀਗਾ, ਬੀਤੇ ਦਿਨ ਹੋਇਆ ਇਹ ਸੀਗਾ, ਇਹਨਾਂ ਨੇ ਅੰਕੜਾ ਪੇਸ਼ ਕੀਤਾ ਸੀਗਾ ICMR ਵਾਲਿਆਂ ਨੇ। ਇਹਨਾਂ ਨੇ ਦੱਸਿਆ ਸੀਗਾ ਕਿ ਦੇਸ਼ ਦੇ ਵਿੱਚ ਕੁੱਲ ਕਰੋਨਾ ਦੇ ਮਾਮਲੇ ਉਸ ਵੇਲੇ ਤੱਕ 16,365 ਹਨ ਤੇ ICMR ਦੇ ਅੰਕੜਿਆਂ ਮੁਤਾਬਕ ਇਹ ਸੀਗਾ ਕਿ 2124 ਕੇਸ ਨਵੇਂ ਮਿਲੇ ਆ। ਮਤਲਬ ਕਿ ਜਿੱਦਾਂ ਆਪਾਂ 24 ਘੰਟਿਆਂ ਦਾ ਲਾਉਣੇ ਆ, US ਚੋਂ ਇੰਨੇ ਮਿਲੇ, ਇੰਡੀਆ ਚੋਂ ਇੰਨੇ ਮਿਲੇ, ਪੰਜਾਬ ਚੋਂ ਇੰਨੇ ਮਿਲੇ। ਆਪਾਂ ਵੀ ਆਪਣੀਆਂ ਖਬਰਾਂ 'ਚ ਇਹੋ ਗੱਲ ਦੱਸਦੇ ਰਹਿੰਦੇ ਹਾਂ। ਤੇ ਇਹਨਾਂ ਨੇ ਜਦੋਂ ਇਹ ਅੰਕੜਾ ਦਿੱਤਾ ਤਾਂ ਉਸ ਦਿਨ ਸਿਹਤ ਮੰਤਰਾਲੇ ਨੇ ਜਿਹੜਾ ਅੰਕੜਾ ਜਾਰੀ ਕੀਤਾ ਉਹ ਬਿਲਕੁਲ ਜੁਦਾ ਸੀਗਾ। ਮਤਲਬ 16,365 ਦੀ ਥਾਂ ਤੇ ਉਹਨਾਂ ਦਾ ਅੰਕੜਾ ਸੀ 14,792 ਔਰ ਇੱਕ ਦਿਨ 'ਚ ਜਿਹੜੇ ਨਵੇਂ ਮਰੀਜ਼ ਮਿਲੇ ਸਨ ਉਹ ਉਹਨਾਂ ਨੇ ਤਾਦਾਦ ਰੱਖੀ ਸੀਗੀ 957 ਦੀ। ਹੁਣ ਕਿੱਥੇ 2124, ਕਿੱਥੇ 957। ਇੱਥੇ ਹੀ ਦੱਸਦੇ ਆ ਕਿ ਗੜਬੜ ਹੋ ਗਈ। ਇੱਥੇ ਆ ਕੇ ਸਭ ਕੁਛ ਜਿਹੜਾ ਆ ਉਹ ਮਾਮਲਾ ਹਿੱਲ ਗਿਆ, ਕਿਉਂਕਿ ਇਹਨਾਂ ਨੇ 2124 ਦੱਸੇ ਸਨ ਜਦਕਿ ਸਿਹਤ ਮੰਤਰਾਲੇ ਨੇ 957। ਇਹ ਹੋ ਸਕਦਾ ਕਿਉਂਕਿ ਅੰਕੜੇ ਲੁਕਾਏ ਜਾਂਦੇ ਆ। ਤੁਹਾਨੂੰ ਯਾਦ ਹੈ ਨਾ ਕਿ ਬੇਰੁਜ਼ਗਾਰੀ ਵਾਲਾ ਅੰਕੜਾ ਕਿਸ ਤਰ੍ਹਾਂ ਲੁਕਾਇਆ ਗਿਆ ਸੀ। 2 ਵੱਡੇ ਮਾਹਰ ਜਿਹੜੇ ਕਿ ਅੰਕੜਿਆਂ ਵਾਲੇ ਮਹਿਕਮੇ ਦੇ ਵਿੱਚ ਹੀ ਸਨ, ਉਹਨਾਂ ਨੇ ਅਹੁਦੇ ਛੱਡ ਦਿੱਤੇ ਸਨ ਔਰ ਬਿਲਕੁਲ ਸਹੀ ਨਿਕਲਿਆ ਸੀਗਾ 4 ਮਹੀਨਿਆਂ ਬਾਅਦ ਉਹੀ ਅੰਕੜਾ ਜੋ ਲੀਕ ਹੋ ਗਿਆ ਸੀ ਮੀਡੀਆ ਦੇ ਵਿੱਚ। ਇਹਨਾਂ ਨੇ ਬਹੁਤ ਜ਼ਿਆਦਾ ਲੁਕੋਇਆ ਸੀਗਾ ਬੇਰੁਜ਼ਗਾਰੀ ਵਾਲਾ ਅੰਕੜਾ, ਪਰ ਉਹ ਲੁਕਾ ਨਹੀਂ ਪਾਏ। ਅੰਕੜਾ ਬਾਹਰ ਆ ਗਿਆ, ਬਿਲਕੁਲ ਪੁਖਤਾ ਅੰਕੜਾ ਸੀਗਾ। ਤਾਂ ਉਸ ਵੇਲੇ ਵੀ ਅੰਕੜਿਆਂ ਤੇ ਪਰਦਾ ਪਾਇਆ ਜਾ ਰਿਹਾ ਸੀ। ਤਾਂ ਕਹਿਣ ਦਾ ਮਤਲਬ ਕਿ 16,365 ਸਨ ਜਦੋਂ ਉਸ ਵੇਲੇ ਇੰਡੀਆ ਆਪਣੇ ਆਪ ਨੂੰ ਦੱਸ ਰਿਹਾ ਸੀ ਕਿ ਅਸੀਂ ਬਹੁਤ ਵਧੀਆ ਸਥਿਤੀ 'ਚ ਆ। ਹੁਣ ਤੇ ਲਾ ਲਓ ਨਾ 10 ਦਿਨਾਂ ਦੇ ਵਿੱਚ 35,000 ਤੱਕ ਪਹੁੰਚ ਗਏ ਆ, 35,000 ਦੇ ਨੇੜੇ।
ਤਾਂ ਉਸ ਵੇਲੇ ਤੱਕ ਤੇ ਇਹ ਆਪਣੇ ਆਪ ਨੂੰ ਬਹੁਤ ਵਧੀਆ ਪੋਜੀਸ਼ਨ 'ਚ ਮੰਨਦੇ ਸਨ। ਤਾਂ ਲੱਗਦਾ ਇਹੋ ਆ ਕਿ ਜਦ ਇਹ ਅੰਕੜੇਬਾਜ਼ੀ ਅੱਗੇ ਵਧੀ ਆ, ਹੁਣ ਪਤਾ ਨਹੀਂ ਸੱਚਾ ਕੌਣ ਹੈ ਝੂਠਾ ਕੌਣ ਆ, ਤਾਂ ਉਸ ਮਾਮਲੇ 'ਚ ਕਿਤੇ ਨਾ ਕਿਤੇ ਕੋਈ ਖਿੱਚ ਪੈਦਾ ਹੋ ਗਈ ਆ। ਤਾਂ ਇਹ ਜਿਹੜੀ ਖਿੱਚ, ਤੁਹਾਨੂੰ ਪਤਾ ਹੀ ਆ, ਖਿੱਚ ਫਿਰ ਜਦੋਂ ਖਿਚਾਅ ਬਣ ਜਾਂਦਾ ਤੇ ਉਦੋਂ ਫਿਰ ਤਾਅ ਬਣ ਜਾਂਦਾ, ਕਈ ਮੱਥੇ ਤੇ ਤਾਅ ਖਾ ਜਾਂਦੇ ਆ। ਤਾਂ ਲੱਗਦਾ ਇਹੋ ਆ ਕਿ ਤਾਅ ਦੇ ਵਿੱਚੋਂ ਹੀ ਇਹ ਗੱਲ ਨਿਕਲੀ ਆ ਕਿ ਜੁਦਾ ਦਾ ਰਸਤਾ ਬਣ ਗਿਆ। ਇਹ ਦੋਵੇਂ ਧਿਰਾਂ ਜਿਹੜੀਆਂ, ਇਹ ਹੁਣ ਦੇਖੀਏ ICMR ਤੇ ਸਿਹਤ ਮਿਨਿਸਟਰੀ ਜਿਹੜੀ ਆ ਉਹ ਇਕੱਠੇ ਬਰੀਫਿੰਗ ਨਹੀਂ ਕਰ ਰਹੇ। ਪਰ ਇਹ ਗਲਤ ਗੱਲ ਆ। ਜੋ ਵੀ ਆ ਇਸ ਵੇਲੇ ਜੇ ਕੋਈ ਹੇਰ ਫੇਰ ਕਰਦਾ ਅੰਕੜਿਆਂ 'ਚ ਆਪਣੀ ਛਵੀ ਨੂੰ ਬਚਾਉਣ ਵਾਸਤੇ, ਚਾਹੇ ਕੌਮਾਂਤਰੀ ਪੱਧਰ ਤੇ ਚਾਹੇ ਕੌਮੀ ਪੱਧਰ ਤੇ, ਬਹੁਤ ਨਲਾਇਕੀ ਵਾਲਾ ਕੰਮ ਆ। ਕਿਉਂਕਿ ਇਹ ਅੰਕੜੇ ਇਹੋ ਜਿਹੇ ਆ, ਚੀਨ ਵੀ ਲੁਕਾ ਨਹੀਂ ਪਾਇਆ। ਤੁਹਾਨੂੰ ਯਾਦ ਹੋਣਾ ਵੁਹਾਨ ਦਾ ਅੰਕੜਾ ਉਹਨਾਂ ਨੂੰ 40% ਬਾਅਦ 'ਚ ਵਧਾਉਣਾ ਪਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਰਾਹ ਵਿੱਚ ਛਕਿਆ ਸੀਗਾ ਲੰਗਰ ਹਜ਼ੂਰ ਸਾਹਿਬ ਤੋਂ ਪਰਤੇ ਡਰਾਈਵਰਾਂ ਨੇ ਇਹ ਗੱਲ ਦੱਸੀ ਆ ਹੁਣ। ਹਾਂਜੀ, ਦੇਖੋ ਇਹ ਗੱਲਾਂ ਜਿਹੜੀਆਂ ਹੁਣ ਨਿਕਲ ਰਹੀਆਂ ਨੇ, ਜਿਵੇਂ ਆਪਾਂ ਪਿਛਲਾ ਜਿਹੜਾ ਆਪਣਾ ਪ੍ਰੋਗਰਾਮ ਸੀ ਉਹਦੇ ਵਿੱਚ ਵੇਖਿਆ ਸੀਗਾ ਕਿ ਉਹ ਤੱਕ ਖਬਰ ਆ ਗਈ ਸੀਗੀ ਕਿ ਗੁਰਦੁਆਰਾ ਕੰਪਲੈਕਸ ਨੂੰ ਉੱਥੇ ਸੀਲ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ। ਔਰ ਅੱਜ ਤੜਕੇ ਦੇ ਜਿਹੜੇ ਅਖਬਾਰ ਸਨ ਉਹਨਾਂ ਨੇ ਇਸ ਗੱਲ ਤੇ ਮੋਹਰ ਲਾ ਦਿੱਤੀ ਕਿ ਹਾਂਜੀ ਬਿਲਕੁਲ ਉਹ ਕੰਪਲੈਕਸ ਗੁਰਦੁਆਰਾ ਸਾਹਿਬ ਦਾ ਜਿਹੜਾ ਸੀਗਾ ਉਹ ਇੱਕ ਵਾਰੀ ਬੰਦ ਕਰ ਦਿੱਤਾ ਗਿਆ। ਤਾਂ ਹੁਣ ਕੀ ਆ ਕਿ ਅਖਬਾਰਾਂ 'ਚ ਵੀ ਤੁਹਾਨੂੰ ਪਤਾ ਥੋੜੀ ਕਿਉਰਿਓਸਿਟੀ ਜ਼ਿਆਦਾ ਜਾਗੀ ਹੋਈ ਹੈ ਮਾਮਲਾ, ਕਿਉਂਕਿ ਇੱਕ ਖਾਸ ਧਰਮ ਦੇ ਨਾਲ ਜੁੜਦਾ ਔਰ ਬਿਮਾਰੀ ਨੂੰ ਧਰਮ ਨਾਲ ਜੋੜਨ ਵਾਲੇ ਲੋਕਾਂ ਦਾ ਇੱਥੇ ਕੋਈ ਕਾਲ ਨਹੀਂ ਹੈ, ਕੋਈ ਕਮੀ ਨਹੀਂ ਹੈ। ਤਾਂ ਹੋਇਆ ਕੀ ਹੈ ਕਿ ਹੁਣ ਵੱਧ ਤੋਂ ਵੱਧ ਖੋਜ ਕੀਤੀ ਜਾ ਰਹੀ ਹੈ ਇਸ ਮਸਲੇ ਤੇ ਕਿ ਆਖਰ ਗਲਤ ਕੌਣ ਸੀ, ਕੋਤਾਹੀ ਕਿਹਦੇ ਤੋਂ ਹੋਈ। ਔਰ ਇਹ ਹੋਣੀ ਚਾਹੀਦੀ ਹੈ ਖੋਜ, ਕਿ ਆਪਾਂ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਥਾਂ ਤੇ, ਕਿਸੇ ਨੂੰ ਜ਼ਿੰਮੇਵਾਰ ਮੰਨਣ ਦੀ ਥਾਂ ਤੇ ਕਿ ਬਿਮਾਰਾ ਤੂੰ ਹੀ ਜ਼ਿੰਮੇਵਾਰ ਆ, ਅਸੀਂ ਇਹ ਵੇਖੀਏ ਕਿ ਗਲਤੀ ਕਿੱਥੇ ਹੋਈ ਹੈ, ਕਿ ਬਿਮਾਰ ਹੋਇਆ ਕਾਤੋਂ ਆ। ਸਾਨੂੰ ਇਹ ਨੁਕਸ ਲੱਭਣ ਦੀ ਜ਼ਰੂਰਤ ਹੈ। ਤਾਂ ਹੁਣ ਕੁਛ ਜਿਹੜੇ ਰਿਪੋਰਟਰ ਆ ਗਰਾਊਂਡ ਤੇ ਉਤਰੇ ਆ, ਜਿਹੜੇ ਆਏ ਆ ਬੱਸਾਂ ਦੇ ਮਤਲਬ ਕਿ ਡਰਾਈਵਰ ਸਨ ਜਾਂ ਜਿਨ੍ਹਾਂ ਨੇ ਉਹ ਹੈਲਪਿੰਗ ਕੀਤੀ ਆ ਸਰੀ ਯਾਤਰਾ ਦੇ ਵਿੱਚ, ਉਹਨਾਂ ਦੇ ਮੁਤਾਬਕ ਅੱਜ ਇੱਕ ਬਹੁਤ ਵੱਡੇ ਹਿੰਦੀ ਅਖਬਾਰ ਨੇ ਕੁਛ ਵਰਸ਼ਨ ਲਾਏ ਆ। ਉਹ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਜਿਹੜੇ ਵੀ ਬੰਦੇ ਆਏ ਸਨ, ਪਹਿਲੀ ਗੱਲ ਤੇ ਇਹ ਆ ਕਿ ਸ਼ਰਧਾਲੂਆਂ ਦੀ ਸੂਚੀ ਉੱਥੇ ਘੱਲੀ ਗਈ ਸੀਗੀ 2000 ਦੀ। ਇਹ ਵੀ ਹੁਣ ਵੇਖਣ ਵਾਲੀ ਗੱਲ ਹੈ, ਨੋਟ ਕਰਿਓ ਇਸ ਪੁਆਇੰਟ ਨੂੰ। ਤਾਂ ਜਦ ਉੱਥੋਂ ਲਿਆਂਦੇ ਜਾ ਰਹੇ ਸਨ ਤਾਂ ਗਿਣਤੀ ਹੋ ਗਈ 2600 ਦੀ। ਹੁਣ ਹੋਇਆ ਕੀ ਆ ਕਿ ਜਿਹੜੇ 600 ਬੰਦਾ ਸੀਗਾ ਉਹ 600 ਬੰਦਾ ਆ ਗਿਆ ਉੱਥੇ ਪਾਸਿਓਂ। ਇਹ ਗੱਲ ਮੈਂ ਤੁਹਾਨੂੰ ਅੱਗੇ ਵੀ ਦੱਸੀ ਸੀ, ਸ਼ਾਇਦ ਤੁਹਾਨੂੰ ਯਾਦ ਹੋਣਾ ਕਿ ਉੱਥੇ 300-400 ਕਿਲੋਮੀਟਰ ਏਰੀਏ 'ਚ ਬੰਦੇ ਹੋਰ ਵੀ ਫਸੇ ਹੋਏ ਸਨ ਤੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ 80 ਲੋਕ ਸੀਗੇ, ਉਹਨਾਂ ਨੂੰ ਛੱਡ ਦਿੱਤਾ ਗਿਆ। ਜਦ ਕਿ ਜਿਹਦੇ ਕੋਲ ਪਹੁੰਚ ਹੁੰਦਾ ਸੀਗਾ, ਕੋਈ ਸਾਈਕਲ ਤੇ, ਕੋਈ ਕਿਸੇ ਹੋਰ ਸਵਾਰੀ ਤੇ ਸਵਾਰ ਹੋ ਕੇ ਉਹ ਪਹੁੰਚ ਰਿਹਾ ਸੀਗਾ। ਇਹ ਗੱਲ ਮੈਨੂੰ ਉੱਥੇ ਜਿਹੜੇ 80 ਫਸੇ ਸੀ ਉਹਨਾਂ ਨੇ ਦੱਸੀ ਸੀ ਕਿ ਲਾਂਭੇ ਉਹ ਬੰਦੇ ਜਿਹੜੇ ਉਹ ਪਹੁੰਚ ਰਹੇ ਹਜ਼ੂਰ ਸਾਹਿਬ, ਅਸੀਂ ਰਹਿ ਗਏ ਆ, ਸਾਡੀ ਗੱਲ ਚੁੱਕੋ, ਸਾਡੀ ਆਵਾਜ਼ ਚੁੱਕੋ। ਤੇ ਕਹਿਣ ਦਾ ਮਤਲਬ ਇਹੋ ਆ ਕਿ ਉਹ 600 ਬੰਦਾ ਜਿਹੜਾ ਪਾਸਿਓਂ ਆਇਆ ਉਹ ਕੋਈ ਕੰਬਾਈਨ ਵਾਲਾ ਸੀ, ਕੋਈ ਇੱਧਰ ਉੱਧਰ ਕੋਈ ਹੋਰ ਫਸਿਆ ਸੀਗਾ। ਦੇਖੋ ਮੈਂ ਉਹਨਾਂ ਨੂੰ ਵੀ ਗਲਤ ਨਹੀਂ ਕਹੂੰਗਾ, ਜੇ ਸਿੱਖ ਸ਼ਰਧਾਲੂਆਂ ਨੂੰ ਅਸੀਂ ਗਲਤ ਨਹੀਂ ਕਹਿੰਦੇ, ਅਸੀਂ ਉਹਨਾਂ ਨੂੰ ਵੀ ਗਲਤ ਨਹੀਂ ਕਵਾਂਗੇ। ਚਲੋ ਉਹਨਾਂ ਨੇ ਵੀ ਚਾਰਾ ਮਾਰਿਆ। ਹੁਣ ਦਿੱਕਤ ਕਿੱਥੇ ਹੋ ਸਕਦੀ ਹੈ? ਜਿਹੜਾ ਮੇਰਾ ਮੰਨਣਾ ਕਿ ਜਿਹੜਾ 600 ਬੰਦਾ ਆਇਆ, ਮੰਨ ਲਓ ਜੇ ਗੁਰਦੁਆਰੇ ਨੂੰ ਵੀ ਸਹੀ ਮੰਨ ਲਈਏ, ਸਰਕਾਰ ਨੂੰ ਵੀ ਸਹੀ ਮੰਨ ਲਈਏ, ਸ਼ਰਧਾਲੂਆਂ ਨੂੰ ਵੀ ਸਹੀ ਮੰਨ ਲਈਏ, ਹੋ ਸਕਦਾ ਉਹਨਾਂ 600 'ਚ ਕੋਈ ਆ ਗਿਆ ਹੋਵੇ ਭੁਲੇਖੇ ਨਾਲ ਪੋਜ਼ਿਟਿਵ। ਔਰ ਜਦੋਂ ਆ ਗਿਆ ਫਿਰ ਤੇ ਪੰਜਾਬੀ ਇਕੱਠੇ ਹੁੰਦੇ ਆ ਨਾ, ਜਦੋਂ ਕਿਤੇ ਖਾਸ ਤੌਰ ਤੇ ਇਸ ਤਰ੍ਹਾਂ ਮੁਸੀਬਤ 'ਚ ਹੋਣ ਉਦੋਂ ਤੇ ਇਹ ਮਰ ਲੱਗਿਆ ਵੀ ਹੱਥ ਝੱਟ ਕਰਿੰਗੜੀ ਪਾ ਲੈਂਦੇ ਆ ਕਿ ਇਕੱਠੇ ਹੀ ਕੋਈ ਗੱਲ ਨਹੀਂ, ਇਕੱਠੇ ਲੜਾਂਗੇ, ਇਕੱਠੇ ਮਰਾਂਗੇ। ਤਾਂ ਕਹਿਣ ਦਾ ਭਾਵ ਇਹ ਆ ਕਿ ਉੱਥੇ ਫਿਰ ਸਰੀਰਕ ਡਿਸਟੈਂਸਿੰਗ ਬੜੀ ਔਖੀ ਰਹਿ ਜਾਂਦੀ ਹੈ ਜਦੋਂ ਇੱਕ ਤੁਸੀਂ ਮੁਸੀਬਤ 'ਚ ਫਸੇ ਹੋ, ਕਿਉਂਕਿ ਇੱਥੇ ਗੱਲਾਂ ਕਰਨੀਆਂ, ਉੱਥੇ ਗੱਲਾਂ ਕਰਨੀਆਂ, ਬੰਦੇ ਨੇ ਗੱਲਾਂ ਨਾਲ ਟਾਈਮ ਪਾਸ ਕਰਨਾ, ਇੱਧਰ ਨੂੰ ਚੱਲ ਗਏ, ਉੱਧਰ ਨੂੰ ਤੁਰਦੇ ਚੱਲ ਗਏ। ਹੁਣ ਇਹ ਦੱਸਣਾ ਚਾਹੀਦਾ ਸਰਕਾਰ ਨੂੰ ਕਿ ਜਿਹੜੀ, ਕਿਉਂਕਿ ਇਹ ਦੇਖੋ ਮੀਡੀਆ ਰਿਪੋਰਟ ਆ, ਕੋਈ ਅਫੀਸ਼ੀਅਲ ਕੋਈ ਡਾਕੂਮੈਂਟ ਨਹੀਂ ਆ ਆਪਣੇ ਕੋਲ ਕਿ ਹੇਠਲੇ ਪੱਧਰ ਤੇ ਕੋਈ ਪੱਤਰਕਾਰ ਜਾਂਦਾ, ਉਹਨੂੰ ਵਰਸ਼ਨ ਮਿਲਦੇ ਆ, ਉਹ ਆ ਕੇ ਛਾਇਆ ਕਰਦਾ, ਆਪਣੇ ਤੱਕ ਪਹੁੰਚਦਾ ਕਰਦਾ। ਤਾਂ ਸਰਕਾਰ ਨੂੰ ਇਹ ਦੱਸਣਾ ਚਾਹੀਦਾ, ਸਾਫ਼ ਕਰਨਾ ਚਾਹੀਦਾ। ਸਰਕਾਰ ਨੇ ਹੁਣ ਤੱਕ ਦੇਖ ਲਓ ਅਧਿਕਾਰਤ ਤੌਰ ਤੇ ਇਹ ਨਹੀਂ ਜਾਰੀ ਕੀਤਾ ਕੋਈ ਪ੍ਰੈਸ ਨੋਟ ਕਿ ਹਾਂਜੀ ਉਹ ਜਿਹੜੇ ਟੈਸਟ ਸਨ ਉਹ ਸਕਰੀਨਿੰਗ ਟੈਸਟ ਸਨ, ਮਤਲਬ ਸਕਰੀਨਿੰਗ ਹੋਈ। ਹਾਲਾਂਕਿ ਸਿਹਤ ਮੰਤਰੀ ਨੇ ਇੱਕ ਡਿਬੇਟ 'ਚ ਕੱਲ ਕਹਿ ਦਿੱਤਾ ਕਿ ਸਕਰੀਨਿੰਗ ਹੈ ਜਸਟ। ਮੈਂ ਖੁਦ ਉੱਥੇ ਰਾਬਤਾ ਕੀਤਾ, ਤੁਸੀਂ ਵੈਰੀਫਾਈਡ ਕਰ ਸਕਦੇ ਹੋ। ਮੈਂ ਖੁਦ ਉੱਥੋਂ ਦੇ ਜਿਹੜੇ ਪ੍ਰਬੰਧਨ ਦੇ ਨਾਲ ਵਾਸਤਾ ਸੀਗਾ, ਉਹਨਾਂ ਦੇ ਸੰਪਰਕ ਦੇ ਵਿੱਚ ਸੀਗਾ। ਤਾਂ ਕਹਿਣ ਦਾ ਭਾਵ ਇਹੋ ਆ ਕਿ ਗਲਤੀ ਜਿਹੜੀ ਆ ਮੁੱਢਲੇ ਤੌਰ ਤੇ ਲੱਗਦੀ ਇਹੋ ਆ ਕਿ ਜਿਹੜਾ ਬੰਦਾ ਲਾਂਭਿਓ ਆ ਗਿਆ, ਇਹਨਾਂ ਕੋਲ ਕੋਈ ਐਸਾ ਮੈਕੈਨਿਜ਼ਮ ਨਹੀਂ ਸੀਗਾ ਜਿਹਦੇ ਨਾਲ ਇਹ ਚੈੱਕ ਕਰ ਸਕਦੇ। ਔਰ ਇੱਥੇ ਇੱਕ ਹੋਰ ਕੋਤਾਹੀ ਮੈਂ ਤੁਹਾਨੂੰ ਦੱਸ ਦੇਵਾਂ, 2 ਬੰਦੇ ਹਰਿਆਣੇ ਦੇ ਆ ਗਏ ਸਾਡੇ ਇੱਥੇ ਬਠਿੰਡੇ ਦਾ ਦੱਸ ਕੇ, ਉਹਨਾਂ ਨੇ ਜਾ ਕੇ ਹਰਿਆਣੇ ਦਾ ਡੱਬਲੀ ਸ਼ਹਿਰ ਹੈ ਜਿਹੜਾ ਉਹ ਵੀ ਲਾਗ ਦੇ ਵਿੱਚ ਲਿਆਂਦਾ।
मैं ਉਹਦਾ ਅੱਗੇ ਵੀ ਜ਼ਿਕਰ ਕੀਤਾ ਸੀ, ਉਹ ਜੀ ਗਲਤ ਐਡਰੈਸ ਤੇ ਆਏ ਆ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜਾ ਕੋਈ ਇਸ ਤਰ੍ਹਾਂ ਕਰਦਾ, ਉਹਨਾਂ ਨੇ ਜਾ ਕੇ ਡਬਲ ਸ਼ਹਿਰ ਰਗੜ ਦਿੱਤਾ ਜਿਹੜਾ ਆਪਣੇ ਬਿਲਕੁਲ ਬਾਰਡਰ ਤੇ ਆ। ਹੁਣ ਇਸ ਤਰ੍ਹਾਂ ਦੀਆਂ ਚੀਜ਼ਾਂ ਜਦੋਂ ਸਾਹਮਣੇ ਆ ਰਹੀਆਂ, ਫਿਰ ਲੰਗਰ ਵਾਲੀ ਗੱਲ ਵੀ ਸਾਹਮਣੇ ਆ ਗਈ ਹੈ ਕਿ ਲੰਗਰ ਇਹਨਾਂ ਨੇ ਰਸਤੇ 'ਚ ਛਕਿਆ ਸੀ। ਹਾਲਾਂਕਿ ਇੱਕ ਡਰਾਈਵਰ ਨੇ ਜਿਹੜਾ ਵਰਸ਼ਨ ਦਿੱਤਾ, ਉਹ ਆਂਦਾ ਕਿ ਬੱਸ ਦੇ ਵਿੱਚ ਹੀ ਜਿਹੜੇ ਬੈਠੇ ਸਨ ਸ਼ਰਧਾਲੂ, ਉੱਥੇ ਬੈਠਿਆਂ ਨੂੰ ਹੀ ਲੰਗਰ ਛਕਾਇਆ ਗਿਆ, ਪਰ ਬਾਹਰੋਂ ਤਾਂ ਕੋਈ ਨਾ ਕੋਈ ਬੰਦਾ ਆਇਆ ਹੋਏਗਾ। ਹੁਣ ਦੇਖੋ ਪਤਾ ਨਹੀਂ ਕਿੰਨੀ ਕੁ ਉੱਥੇ ਪ੍ਰੇਸਦਾਰੀ ਕੀਤੀ ਗਈ ਹੋਏਗੀ, ਜੋ ਮਰਜ਼ੀ ਆ। ਤੇ ਇਸ ਮਾਮਲੇ 'ਚ ਦਿਲਚਸਪ ਤੱਕ ਇਹੋ ਹੀ ਆ ਕਿ ਵਾਲਵੋ ਬੱਸਾਂ ਦੇ ਵਿੱਚ ਜਿਹੜੀ ਯਾਤਰਾ ਕਰਵਾਈ ਗਈ ਆ, ਉਹ 25 ਡਿਗਰੀ ਟੈਂਪਰੇਚਰ ਦੇ ਥੱਲੇ ਹੀ ਕਰਾਈ ਗਈ ਆ। ਇਹ ਵੀ ਗੱਲ ਜਿਹੜੀ ਨਿਕਲ ਕੇ ਆ ਰਹੀ ਆ। ਸੋ ਇਹ ਤਮਾਮ ਪਹਿਲੂ ਆ। ਦੇਖੋ ਆਪਾਂ ਕੋਈ ਜੱਜਮੈਂਟ ਨਹੀਂ ਦੇ ਸਕਦੇ, ਆਪਾਂ ਤੇ ਤੱਥਾਂ ਦੇ ਆਧਾਰ ਤੇ ਗੱਲ ਕਰ ਸਕਦੇ, ਜੋ ਮੀਡੀਆ ਤੱਥ ਹੁੰਦੇ ਆ ਜਾਂ ਆਫੀਸ਼ੀਅਲੀ ਤੱਥ ਹੁੰਦੇ ਆ ਜਾਂ ਕੋਈ ਸਾਡਾ ਆਪਣਾ ਪੁਆਇੰਟ ਆਫ ਵਿਊ ਆ। ਤਾਂ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਜ਼ਿਆਦਾ ਵੱਡੀ ਜਿਹੜੀ ਭੁੱਲ ਹੋਈ ਆ, ਉਹ ਇਹੋ ਹੋਈ ਆ ਕਿ ਲਾਂਭੇ ਬੰਦੇ ਆ ਕੇ ਰਲਦੇ ਗਏ ਜਥੇ ਦੇ ਵਿੱਚ, ਇੱਥੋਂ ਤੱਕ ਕਿ ਹਰਿਆਣੇ ਵਾਲੇ ਵੀ ਇਹ ਕਹਿ ਕੇ ਆ ਗਏ ਕਿ ਅਸੀਂ ਪੰਜਾਬ ਦੇ ਵਾਸੀ ਹਾਂ। ਤਾਂ ਤੁਸੀਂ ਆਪ ਹੀ ਦੇਖ ਲਓ ਕਿ ਉੱਥੇ ਕਿਸ ਤਰ੍ਹਾਂ ਵੈਰੀਫਾਈਡ ਕੀਤੇ ਗਏ ਹੋਣੇ ਮਾਮਲੇ। ਤਾਂ ਬਹੁਤ ਮਾੜੀ ਗੱਲ ਆ। ਔਰ ਉਸ ਤੋਂ ਵੀ ਮਾੜੀ ਗੱਲ ਆ ਕਿ ਰਿਲੀਜੀਅਸ ਪ੍ਰੋਫਾਈਲਿੰਗ ਹੋ ਰਹੀ ਆ। ਗੱਲ ਇਹ ਹੋਣੀ ਚਾਹੀਦੀ ਆ ਕਿ ਅਸਲ ਦੇ ਵਿੱਚ ਕੁਤਾਹੀ ਕਿੱਥੇ ਹੋਈ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਲੈਬ ਟੈਕਨੀਸ਼ੀਅਨ ਤੇ ਡਾਕਟਰ ਤੇ ਥੁੱਕਣ ਦਾ ਦੋਸ਼ ਲੱਗਾ। ਦੇਖੋ ਇਹ ਜਿਹੜਾ ਲੈਬ ਟੈਕਨੀਸ਼ੀਅਨ ਆ, ਇਹ ਖੁਦ ਵੀ ਪੀੜਤ ਹੋ ਗਿਆ। ਪਹਿਲੀ ਗੱਲ ਤੇ ਇਹ ਵੇਖੋ ਕਿ ਕਿੱਡਾ ਵੱਡਾ ਸਾਡੇ ਵਾਸਤੇ ਥ੍ਰੈਟ ਆ। ਜੇ ਆਪਾਂ ਦੇਖੀਏ ਮੈਡੀਕਲ ਜਿਹੜੇ ਜੁਝਾਰੂ ਆ, ਉਹਨਾਂ ਵਾਸਤੇ ਕਿੱਡਾ ਮੈਡੀਕਲ ਥ੍ਰੈਟ ਆ ਕਿ ਜਿਹੜੇ ਬੰਦੇ ਲੈਬ ਦੇ ਵਿੱਚ ਕੰਮ ਕਰਦੇ ਆ ਉਹ ਇਨਫੈਕਟਡ ਹੋ ਰਿਹਾ। ਔਰ ਇਹ ਮੁੰਡਾ ਇਨਫੈਕਟਡ ਕਦੋਂ ਹੋਇਆ? ਜਦੋਂ ਸ਼ਰਧਾਲੂਆਂ ਦੀ ਇਹ ਜਾਂਚ ਕਰਦਾ ਪਿਆ ਸੀਗਾ, ਸੈਂਪਲਿੰਗ ਵਗੈਰਾ ਲੈ ਰਿਹਾ ਸੀਗਾ, ਤਾਂ ਜਦ ਇਹ ਆਪਣਾ ਪ੍ਰਯੋਗ ਕਰਦਾ ਸੀਗਾ, ਉਸ ਸਮੇਂ ਇਹ ਬੰਦਾ ਉਸ ਇਨਫੈਕਸ਼ਨ ਦੇ ਟੱਚ ਦੇ ਵਿੱਚ ਆ ਗਿਆ, ਜਿਹਦੇ ਨਾਲ ਇਹ ਵੀ ਇਨਫੈਕਟਡ ਹੋ ਗਿਆ। ਉਸ ਤੋਂ ਬਾਅਦ ਇਹਦੀ ਇੱਕ ਵੀਡੀਓ ਜਿਹੜੀ ਆ ਉਹ ਵੀ ਕੱਲ ਵਾਇਰਲ ਹੋਈ ਆ। ਉਹਦੇ ਵਿੱਚ ਇਹ ਮੁੰਡਾ ਕੁਰਲਾ ਰਿਹਾ ਕਿ ਮੇਰਾ ਕੋਈ ਇਲਾਜ ਨਹੀਂ ਕਰ ਰਿਹਾ, ਮੈਨੂੰ ਕੋਈ ਪੁੱਛ ਦੱਸ ਨਹੀਂ ਰਿਹਾ। ਤਾਂ ਤੁਸੀਂ ਦੇਖੋ, ਆਪਾਂ ਕੱਲ ਡਾਕਟਰ ਦੀ ਗੱਲ ਕੀਤੀ ਸੀ ਕਿ ਡਾਕਟਰ ਨੇ ਦੋਸ਼ ਲਾਏਗਾ ਸਿਵਲ ਸਰਜਨ ਤੇ ਕਿ ਸਾਡੀ ਕੋਈ ਬਾਂਹ ਨਹੀਂ ਫੜਦਾ, ਸਾਡੀ ਕੋਈ ਬਾਤ ਨਹੀਂ ਪੁੱਛਦਾ। ਹੁਣ ਇੱਥੇ ਲੈਬ ਟੈਕਨੀਸ਼ੀਅਨ ਆਖਣ ਡਿਆ ਕਿ ਮੇਰਾ ਕੋਈ ਇਲਾਜ ਨਹੀਂ ਕਰ ਰਿਹਾ, ਮੈਨੂੰ ਕੋਈ ਦਵਾਈ ਨਹੀਂ ਦੇ ਰਿਹਾ, ਮੇਰਾ ਕੋਈ ਬੰਦੋਬਸਤ ਨਹੀਂ ਹੈ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਹਾਲਾਤ ਕਿਹੋ ਜਿਹੇ। ਪਰ ਦੂਸਰਾ ਦੋਸ਼ ਜਿਹੜਾ ਲੱਗਿਆ ਉਹ ਇਹੋ ਲੱਗਿਆ ਕਿ ਨਰਸ ਤੇ ਥੁੱਕਿਆ ਨੇ, ਨਰਸ ਤੇ ਥੁੱਕ ਦਿੱਤਾ। ਹਾਲਾਂਕਿ ਪਰਚਾ ਤੇ ਦਰਜ ਨਹੀਂ ਕਰਾਇਆ ਕਿਉਂਕਿ ਇਹ ਵੀ ਕਰਮਚਾਰੀ ਸੀਗਾ, ਮੁੰਡਾ ਵੀ ਨੌਜਵਾਨ ਆ, ਜੇ ਕੋਈ ਇੰਨਾ ਸਮਝਦਾਰ ਵੀ ਨਹੀਂ, 24 ਕੁ ਸਾਲਾਂ ਦਾ ਆ। ਤੇ ਰੌਲਾ ਰੱਪਾ ਕਹਿੰਦੇ ਕਿ ਬਹੁਤ ਪਾਉਂਦਾ। ਇਹਨੂੰ ਫਿਰ ਕਾਉਂਸਲਿੰਗ ਕਰਕੇ ਸਮਝਾਇਆ ਗਿਆ ਕਿ ਜੇ ਤੂੰ ਇਸ ਤਰ੍ਹਾਂ ਇਲਾਜ ਦੇ ਵਿੱਚ ਸਹਿਯੋਗ ਨਹੀਂ ਕਰੇਗਾ ਤੇ ਫਿਰ ਕੰਮ ਔਖਾ ਹੋ ਜੂ ਮਿੱਤਰਾ। ਤੇ ਉਸ ਤੋਂ ਬਾਅਦ ਕਹਿੰਦੇ ਮੁੰਡਾ ਟਿਕਿਆ ਜ਼ਰੂਰ ਆ, ਪਰ ਟਕਾ ਕਿੱਥੇ ਆਉਂਦਾ। ਹੁਣ ਗੱਲ ਇਹ ਆ ਨਾ ਕਿ ਇਹ ਵਿਚਾਰਾ ਘਰੇ ਵੀ ਗਿਆ ਹੋਊਗਾ, ਘਰ ਵਾਲਿਆਂ ਨੂੰ ਵੀ ਸਿਆਪਾ ਪੈ ਗਿਆ ਹੋਊਗਾ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਲੈਬ ਟੈਕਨੀਸ਼ੀਅਨ, ਜਿਹਨਾਂ ਨੂੰ ਆਪਾਂ ਲੈਬ ਟੈਕਨੀਸ਼ੀਅਨ ਵੀ ਕਹਿ ਦਿੰਦੇ ਆ, ਜੇ ਉਹ ਇਸ ਤਰ੍ਹਾਂ ਬਲੇਟੇ ਚ ਆਉਂਦੇ ਗਏ ਤਾਂ ਫਿਰ ਤਾਂ ਬਹੁਤ ਮਾੜੀ ਗੱਲ ਆ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜੋ ਉਹਨਾਂ ਦੇ ਪ੍ਰੋਟੈਕਸ਼ਨ ਵਾਸਤੇ ਜੋ ਚਾਹੀਦੀ ਆ ਮਸ਼ੀਨਰੀ, ਉਹ ਸਾਡੇ ਕੋਲ ਪੂਰੀ ਨਹੀਂ ਹੈ। ਚਾਹੇ ਪੀਪੀ ਕਿੱਟਾਂ ਹੋਣ, ਚਾਹੇ ਉਹ ਗਲਵਜ਼ ਹੋਣ, ਚਾਹੇ ਮਾਸਕ ਹੋਣ, ਜੇ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਕੋਈ ਗੜਬੜ ਆ। ਜੇ ਕਿਤੇ ਵੀ ਗੜਬੜ ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਲਾਪਰਵਾਹੀ ਆ। ਹੁਣ ਇਹ ਚੀਜ਼ਾਂ ਜਿਹੜੀਆਂ ਵੇਖਣ ਦੀ ਜ਼ਰੂਰਤ ਹੈ, ਕਿਉਂਕਿ ਜਦ ਇਸ ਤਰ੍ਹਾਂ ਦਾ ਕੋਈ ਮੈਡੀਕਲ ਸਟਾਫ ਇਨਫੈਕਟਡ ਹੋਏਗਾ ਤਾਂ ਦੂਸਰੀ ਥਾਂ ਤੇ ਜਿਹੜਾ ਮੈਡੀਕਲ ਸਟਾਫ ਕੰਮ ਕਰਦਾ ਉਹ ਡਰ ਦੇ ਭੈ ਹੇਠ ਆਏਗਾ, ਡਰ ਦੇ ਪਰਛਾਵੇਂ ਹੇਠ ਆਏਗਾ। ਤਾਂ ਇਹ ਚੀਜ਼ ਜਿਹੜੀ ਆ ਉਹ ਗਾਂ ਘਾਟੇਬੰਦੀ ਹੁੰਦੀ ਆ। ਔਰ ਦੂਜੀ ਗੱਲ ਇਹ ਆ, ਇਹ ਵੇਖਣ ਦੀ ਜ਼ਰੂਰਤ ਆ ਕਿ ਇਸ ਮੁੰਡੇ ਤੇ ਜਿਹੜਾ ਥੁੱਕਣ ਦਾ ਦੋਸ਼ ਲੱਗ ਰਿਹਾ ਕਿ ਉਹ ਸੱਚ ਹੈ। ਕਿਤੇ ਇਹ ਤਾਂ ਨਹੀਂ ਕਿ ਇਹਨੇ ਵੀਡੀਓ ਵਾਇਰਲ ਕਰਤੀ ਤੇ ਉਹਨਾਂ ਕਿਹਾ ਕਿ ਕੋਈ ਗੱਲ ਨਹੀਂ, ਹੁਣ ਤੇਰੀ ਤਸੱਲੀ ਇੱਧਰੋਂ ਕਰਾ ਦਿੰਦੇ ਆ। ਇਹ ਵੀ ਹੋ ਜਾਂਦਾ ਕਈ ਵਾਰ, ਜਾਂਚ ਪੜਤਾਲ ਦਾ ਵਿਸ਼ਾ। ਪਰ ਮੈਂ ਅੱਗੇ ਵੀ ਕਿਹਾ, ਇਹੋ ਜਿਹੀਆਂ ਚੀਜ਼ਾਂ ਵਾਪਰ ਰਹੀਆਂ, ਇਹੋ ਜਿਹਾ ਕੁਛ ਵਾਪਰ ਰਿਹਾ ਜਿਹੜਾ ਅਸੀਂ ਸੋਚ ਵੀ ਨਹੀਂ ਸਕਦੇ। ਪਰ ਰੌਲਾ ਇਹ ਆ ਕਿ ਉਹਦੇ ਤੇ ਅਸੀਂ ਕਿਸੇ ਨੂੰ ਅੱਜ ਸਵਾਲ ਵੀ ਨਹੀਂ ਪੁੱਛ ਸਕਦੇ, ਤੇ ਜੇ ਪੁੱਛਦੇ ਆ ਤੇ ਕਿਸੇ ਕੋਲ ਜਵਾਬ ਦੇਣ ਲਈ ਸਮਾਂ ਹੀ ਹੈ ਨਹੀਂਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰੀਏ ਤਾਂ ਕਹਿੰਦੇ ਪੰਜਾਬ ਵਿੱਚੋਂ ਨਿਕਲਣ ਲਈ ਮਜ਼ਦੂਰ ਕਰਾਉਣ ਲੱਗੇ ਰਜਿਸਟ੍ਰੇਸ਼ਨ। ਹਾਂਜੀ, 4000 ਮਜ਼ਦੂਰ ਨੇ ਰਜਿਸਟ੍ਰੇਸ਼ਨ ਕਰਾ ਲਈ ਹੈ। ਕਿਉਂਕਿ ਦੇਖੋ ਇਹ ਸੂਚੀਆਂ ਬਣ ਗਈਆਂ ਨਾ ਕਿ ਕਿਹੜੇ ਬੰਦੇ ਨੇ ਕਿਹੜੇ ਪ੍ਰਦੇਸ਼ ਦੇ ਵਿੱਚ ਜਾਣਾ, ਕਿਹੜੇ ਰਾਜ ਦੇ ਵਿੱਚ ਜਾਣਾ, ਔਰ ਉਹਦੇ ਨਾਲ ਕਿੰਨੇ ਜੀ ਆ ਟੱਬਰ ਦੇ, ਫਿਰ ਆਧਾਰ ਕਾਰਡ ਵਗੈਰਾ ਵੈਰੀਫਾਈਡ ਕੀਤਾ ਜਾਊਗਾ। ਜਿਸ ਤਰ੍ਹਾਂ ਮਤਲਬ ਕਿ ਆਪਾਂ ਹੁਣ ਗੱਲ ਕਰਕੇ ਹਟੇ ਹਾਂ, ਉਸ ਤੋਂ ਬਾਅਦ ਫਿਰ ਸਪੈਸ਼ਲ ਟ੍ਰੇਨਾਂ ਚੱਲਣਗੀਆਂ। ਤੇ ਦੱਸਦੇ ਆ ਕਿ ਜਿੱਦਾਂ ਆਪਾਂ ਅੱਗੇ ਵੀ ਅੰਕੜਾ ਵੇਖਿਆ ਸੀਗਾ ਕਿ 10 ਲੱਖ ਤੋਂ ਵੱਧ ਜਿਹੜੇ ਮਾਈਗ੍ਰੈਂਟ ਕਿਰਤੀ ਆ ਉਹ ਇੱਥੇ ਪੰਜਾਬ ਦੇ ਵਿੱਚ ਆ। ਤਾਂ ਜਦ ਇਹਨਾਂ ਨੇ ਸੂਚੀਆਂ ਮੰਗਣੀਆਂ ਸ਼ੁਰੂ ਕੀਤੀਆਂ ਤਾਂ ਯਕਦਮ
4000 ਕਿਰਤੀ ਜਿਹੜੇ ਆ ਉਹ ਅਰਜ਼ੀ ਦੇ ਗਏ ਹੈ ਕਿ ਸਾਨੂੰ ਭਾਈ ਸਾਡੇ ਘਰਾਂ ਦੇ ਵਿੱਚ ਘੱਲ ਦਿਓ। ਹੁਣ ਦੇਖੋ ਜੇ 10 ਲੱਖ ਆ ਤੇ 10 ਲੱਖ ਦੇ ਵਿੱਚੋਂ ਜੇ ਆਪਾਂ ਮੰਨ ਕੇ ਵੀ ਚੱਲੀਏ 4-5 ਲੱਖ ਵੀ ਚੱਲ ਜਾਂਦਾ ਹੈ। ਹੁਣ ਜਿੱਦਾਂ ਕੱਲ ਇੱਕ ਕਾਲਰ ਨੇ ਆਪਾਂ ਨੂੰ ਪੁੱਛਿਆ ਸੀਗਾ ਲਾਈਵ ਪ੍ਰੋਗਰਾਮ ਦੇ ਵਿੱਚ ਕਿ ਕੀ ਰੋਜ਼ਗਾਰ ਤੇ ਇਹਦਾ ਅਸਰ ਪਊਗਾ, ਬਿਲਕੁਲ ਉਹਨਾਂ ਦੀ ਗੱਲ ਜਿਹੜੀ ਆ ਸਹੀ ਸੱਚ ਸਾਬਤ ਹੋ ਰਹੀ ਹੈ ਇਸ ਟਾਈਮ। ਕਿਉਂਕਿ ਦੇਖੋ ਇਹ ਜਿਹੜੀ ਹੁਣ ਜਾ ਰਹੀ ਹੈ ਲੇਬਰ, ਇਹ ਜ਼ਿਆਦਾ ਸ਼ਹਿਰਾਂ ਦੀ ਆ, ਸ਼ਹਿਰਾਂ ਦੀ ਲੇਬਰ ਆ। ਕਿਉਂਕਿ ਝੋਨੇ ਵਾਲੀ ਲੇਬਰ ਤੇ ਚਲੋ ਆਪਣੇ ਕੋਲ ਉਹਦਾ ਇੱਕ ਅਲਟਰਨੇਟਿਵ ਹੈਗਾ ਕਿ ਆਪਣੇ ਪਿੰਡਾਂ ਦੇ ਵਿੱਚ ਮੰਨ ਲਓ ਪਿੰਡ ਦਾ ਇੱਕ ਰਕਬਾ 500 ਕਿੱਲਾ 700 ਕਿੱਲਾ ਉਹ ਲੇਟ ਲੱਗ ਜਾਊਗਾ ਤੇ ਜੇ ਉੱਥੇ ਮੰਨ ਲਓ ਕੋਈ 100-200 ਲੇਬਰ ਘਰ ਹੈ ਤਾਂ ਉਹ ਬਹੁਤ ਆਸਾਨੀ ਦੇ ਨਾਲ ਉਹਨੂੰ ਐਡਜਸਟ ਕਰ ਸਕਦਾ ਹੈ। ਔਰ ਠੀਕ ਆ ਕਿ ਉਹਦੇ ਨਾਲ ਥੋੜਾ ਕਿਸਾਨਾਂ ਨੂੰ ਲਾਸ ਹੋ ਸਕਦਾ, ਲੇਬਰ ਮਹਿੰਗੀ ਮਿਲੇਗੀ, ਬਟ ਇਹ ਨਹੀਂ ਹੈ ਕਿ ਕੰਮ ਰੁਕ ਜਾਊਗਾ। ਮਤਲਬ ਇੱਕ ਅਲਟਰਨੇਟਿਵ ਹੈ ਸਾਡੇ ਕੋਲ ਕਿ ਸਾਡੀ ਇੱਥੋਂ ਦੀ ਜਿਹੜੀ ਦੇਸੀ ਲੇਬਰ ਆ, ਵੈਸੇ ਉਹ ਵੀ ਕਿਹੜਾ ਕੋਈ ਵਿਦੇਸ਼ੀ ਲੇਬਰ ਆ, ਆਪਾਂ ਕਹਿ ਸਕਦੇ ਕਿ ਜੋ ਇੱਥੋਂ ਦੀ ਲੋਕਲ ਲੇਬਰ ਆ ਉਹ ਇੱਥੇ ਝੋਨਾ ਲਾ ਸਕਦੀ ਆ। ਹਾਂ ਠੀਕ ਆ, ਤੰਗੀ ਫੰਗੀ ਆਏਗੀ ਜ਼ਰੂਰ, ਹਾਂ ਕੁਛ ਥਾਵਾਂ ਤੇ ਝਗੜੇ ਵੀ ਹੋ ਸਕਦੇ ਆ ਕਿਉਂਕਿ ਇਸ ਤਰ੍ਹਾਂ ਹੁੰਦਾ ਹੈ। ਜਦੋਂ ਕੋਈ ਲੇਬਰ ਆਪਣਾ ਰੇਟ ਵਧਾਉਂਦੀ ਆ ਉਹ ਤੋਂ ਤੁਹਾਨੂੰ ਪਤਾ ਹੀ ਆ ਜਿਹੜੇ ਜ਼ਿਮੀਂਦਾਰ ਹੁੰਦੇ ਆ ਉਹ ਏਕਾ ਕਰਕੇ ਉਹਨਾਂ ਨੂੰ ਵੀ ਤੰਗ ਕਰਨਾ ਸ਼ੁਰੂ ਕਰ ਦਿੰਦੇ ਆ। ਇਹ ਚੀਜ਼ ਨਾ ਹੋਵੇ, ਇਹ ਚਲੋ ਆਪਣੀ ਇੱਕ ਇਸ ਵੇਲੇ ਹਾਈਪੋਥੈਟੀਕਲ ਗੱਲ ਆ, ਜੇ ਨਾ ਇਹ ਸਹੀ ਹੋਵੇ ਤਾਂ ਠੀਕ ਹੀ ਹੈ। ਦੂਜੀ ਚੀਜ਼ ਜਿਹੜੀ ਇਹ ਆ ਕਿ ਹੁਣ ਜੇ ਆਪਾਂ ਦੇਖੀਏ ਕਿਉਂਕਿ ਜਿਹੜੀ ਲੇਬਰ ਹੁੰਦੀ ਆ ਉਹ ਤੁਹਾਨੂੰ ਵੀ ਬਿਹਤਰ ਪਤਾ ਹੈ ਕਿ ਸਕਿਲਡ ਤੇ ਅਨਸਕਿਲਡ ਉਹ ਦੋ ਕੈਟਾਗਰੀਆਂ 'ਚ ਹੁੰਦੀ ਆ। ਹੁਣ ਜੇ ਸਾਡੀ ਸਕਿਲਡ ਲੇਬਰ ਜਾ ਰਹੀ ਆ ਤਾਂ ਕੱਲ ਨੂੰ ਅਸੀਂ ਉਦਯੋਗ ਵੀ ਕਿਵੇਂ ਚਲਾਵਾਂਗੇ? ਦੇਖੋ ਅੱਜ ਦੀ ਤਰੀਕ ਦੇ ਵਿੱਚ ਅਸੀਂ ਸਵਾਲ ਚੁੱਕਦੇ ਕਿ ਸਾਡੇ ਢਾਬੇ ਕਿਸ ਤਰ੍ਹਾਂ ਚੱਲਣਗੇ, ਹੋਟਲ ਰੈਸਟੋਰੈਂਟ ਸਾਰਾ ਕੁਛ ਸਾਡੇ ਜਿਹੜੇ ਮਾਈਗ੍ਰੈਂਟ ਕਿਰਤੀ ਵੀਰ ਆ ਉਹ ਆ ਕੇ ਸੰਭਾਲਦੇ ਆ। ਇੱਥੋਂ ਤੱਕ ਕਿ ਸਾਡਾ ਝੋਨਾ ਵੀ ਉਹੀ ਵੀਰ ਲਾਉਂਦੇ ਆ ਕੇ, ਤਾਂ ਠੀਕ ਆ ਕਿ ਉਹ ਨੁਕਸਾਨ ਤੇ ਸਾਨੂੰ ਹੈ ਹੀ ਹੈ। ਤੇ ਜੇ ਸਕਿਲਡ ਲੇਬਰ ਹੀ ਜਾਂਦੀ ਆ ਰਾਜ ਕਰਨਵੀਰ ਸਿੰਘ ਜੀ, ਦਾ ਮਤਲਬ ਆ ਜੇ ਕੱਲ ਨੂੰ ਅਸੀਂ ਉਦਯੋਗ ਦਾ ਚੱਕਾ ਗੇੜਨਾ, ਜੇ ਅਸੀਂ ਆਪਣੀਆਂ ਆਰਥਿਕ ਗਤੀਵਿਧੀਆਂ ਵਧਾਉਣੀਆਂ, ਦੈਨ ਸਾਨੂੰ ਇੱਥੇ ਵੀ ਸੰਕਟ ਆ। ਫਿਰ ਸਾਨੂੰ ਇੱਥੇ ਵੀ ਇੱਕ ਕ੍ਰਾਈਸਿਸ ਆ ਕਿ ਲੇਬਰ ਅਸੀਂ ਕਿੱਥੋਂ ਲਿਆਵਾਂਗੇ। ਯਕਦਮ ਜੇ ਲੇਬਰ ਲਿਆਉਣੀ ਪਈ ਤੇ ਦੂਜੇ ਸੂਬਿਆਂ ਚੋਂ ਇਸ ਵੇਲੇ ਲੇਬਰ ਆਪਾਂ ਨੂੰ ਮਿਲਣੀ ਕੋਈ ਨਹੀਂ, ਔਰ ਛੇਤੀ ਕਿਤੇ ਆਉਣ ਨੂੰ ਤਿਆਰ ਨਹੀਂ ਹੋਣਾ ਕਿਸੇ ਨੇ। ਸੋ ਇਹ ਸਰਕਾਰ ਨੂੰ ਹੁਣ ਦੇਖਣਾ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਕਿਰਤੀ ਆ ਉਹਨਾਂ ਨੂੰ ਕੋਈ ਪੈਕੇਜ ਵਗੈਰਾ ਦਿੱਤਾ ਜਾਵੇ, ਉਹਨਾਂ ਨੂੰ ਪੈਕੇਜ ਵਗੈਰਾ ਦੇ ਦਿੱਤਾ ਜਾਵੇ, ਉਹਨਾਂ ਦੇ ਟੱਬਰਾਂ ਦਾ ਖਿਆਲ ਰੱਖਿਆ ਜਾਵੇ, ਜਿਹੜੇ ਟੱਬਰਾਂ ਸਮੇਤ ਆ ਜਿੰਨੇ ਕੋ ਰੱਖੇ ਜਾ ਸਕਦੇ ਆ ਇਹ ਲੇਬਰ ਵਾਲੇ ਵੀਰ ਭੈਣ ਭਰਾ ਜਿੰਨੇ ਵੀ ਰੱਖ ਸਕਦੇ ਆਪਾਂ ਰੱਖ ਲਈਏ ਤਾਂ ਬਿਹਤਰ ਆ। ਇਹ ਨਹੀਂ ਹੈ ਕਿ ਸਾਰੇ ਕੱਢ ਦਿਓ, ਇਹ ਵੀ ਸੋਚੋ ਨਾ ਕੱਢ ਕੇ ਕਰਨਾ ਕੀ ਹੈ। ਜੇ ਸਕਿਲਡ ਲੇਬਰ ਵੀ ਤੁਹਾਡੇ ਕੋਲ ਨਾ ਹੋਈ, ਅਨਸਕਿਲਡ ਲੇਬਰ ਦੀ ਵੀ ਤੁਹਾਡੇ ਕੋਲ ਘੱਟ ਹੋਈ ਤੇ ਕਰੋਗੇ ਕੀ? ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਚੂਹਾ ਛੱਡਣ ਨਿਕਲਿਆ ਸੀ, ਪੁਲਿਸ ਨੇ ਚੁੱਕ ਲਿਆ। ਹਾਂ ਇਸ ਤਰ੍ਹਾਂ ਕਹਿ ਲਓ ਕਿ ਚੂਹਾ ਛੱਡਣ ਗਿਆ ਸੀਗਾ ਤੇ ਪੁਲਿਸ ਦੀ ਕੜਕੀ 'ਚ ਆ ਗਿਆ। ਕਿਉਂਕਿ ਅੱਜ ਕੱਲ ਚੰਡੀਗੜ੍ਹ ਵਾਲਿਆਂ ਨੇ ਜਿਵੇਂ ਤੁਹਾਡੇ ਬਾਹਰਲੇ ਮੁਲਕਾਂ 'ਚ ਪੁਲਿਸ ਕੋਲ ਕਾਫੀ ਜੁਗਾੜ ਹੁੰਦੇ ਆ ਨਾ, ਕਰੰਟ ਲਾ ਦਿੰਦੇ ਦੂਰੋਂ, ਗੱਡੀ ਪੈਂਚਰ ਕਰਨ ਲਈ ਉਹਨਾਂ ਕੋਲ ਹੋਰ ਹੀ ਕਿੱਲੇ ਜਿਹੇ ਹੁੰਦੇ ਆ। ਅਸੀਂ ਤਾਂ ਫਿਲਮਾਂ 'ਚ ਵੇਖਦੇ ਹਾਂ। ਤੇ ਇਸ ਤਰ੍ਹਾਂ ਚੰਡੀਗੜ੍ਹ ਵਾਲੀ ਪੁਲਿਸ ਵੀ ਨਾ ਉਹ ਸਕੀਮੀ ਪੁਲਿਸ ਆ। ਉਹ ਇੱਕ ਦੋ ਥਾਂ ਤੇ ਜਦੋਂ ਰੌਲੇ ਪੈ ਕੇ ਜਿਹੜੇ ਬੰਦੇ ਫੜੇ ਸੀਗੇ ਉਹ ਇਨਫੈਕਟਡ ਨਿਕਲੇ। ਜਿਹੜੀ ਆਪਾਂ ਬੀਬੀ ਦੀ ਕੱਲ ਗੱਲ ਕਰਦੇ ਸਾਂ, ਲੁਧਿਆਣਾ ਜੇਲ੍ਹ ਦੇ ਵਿੱਚ ਜਿਹੜੀ ਇਨਫੈਕਟਡ ਪਾਈ ਗਈ, ਉਹ ਵੀ ਇਸੇ ਤਰ੍ਹਾਂ ਦਾ ਹੀ ਮਾਮਲਾ। ਵੇਖੋ ਕਿੰਨੀ ਕੁਤਾਈ ਇਹਨਾਂ ਨੇ ਫੜੀ ਉਹ ਬੀਬੀ ਚਿੱਟੇ ਦੇ ਕੇਸ ਦੇ ਵਿੱਚ, ਉਹਨੂੰ ਘੱਲ ਦਿੱਤਾ ਅੰਦਰ, ਤੇ ਅੰਦਰ ਜਾ ਕੇ ਜਦੋਂ ਮੈਡੀਕਲ ਚੈੱਕਅਪ ਹੋਇਆ ਤੇ ਉਹ ਪੋਜ਼ਿਟਿਵ ਨਿਕਲੇ ਆ। ਤਾਂ ਉਹ ਬਿਪਤਾ ਪੈ ਗਈ ਸਾਰੇ ਪ੍ਰਸ਼ਾਸਨ ਨੂੰ। ਤਾਂ ਕਹਿਣ ਦਾ ਭਾਵ ਇਹ ਹੋਆ ਕਿ ਇਹੋ ਜਿਹੇ ਮਾਮਲੇ ਆਏ ਸਾਹਮਣੇ ਜਿੱਥੇ ਥਾਣੇ ਨੂੰ ਸਾਰੇ ਨੂੰ ਕੁਆਰੰਟੀਨ ਕਰਨਾ ਪਿਆ, ਤਾਂ ਉਹਦਾ ਨਤੀਜਾ ਇਹ ਹੋਇਆ ਕਿ ਪੁਲਿਸ ਡਰਨ ਡੈ ਪਈ। ਉਹਨਾਂ ਨੇ ਚੰਡੀਗੜ੍ਹ ਪੁਲਿਸ ਵਾਲਿਆਂ ਨੇ ਜਿਵੇਂ ਆਪਾਂ ਪੁਰਾਣੇ ਟਾਈਮਾਂ 'ਚ ਵਹਿੰਦੇ ਹੁੰਦੇ ਨਾ, ਲੰਮੇ ਜਿਹੇ ਟੀਨੇ ਹੁੰਦੇ ਸੀਗੇ, ਉਹੋ ਜਿਹੀ ਕੜਕੀ ਬਣਾਈ ਆ। ਉਹ ਕੜਕੀ ਕੀ ਆ ਕਿ ਕੜਕੀ ਕਾਹਦੇ, ਉਹ ਵੱਖੀ ਨੂੰ ਸਕੰਜਾ ਪਾ ਲੈਂਦੀ ਆ, ਮਤਲਬ ਕਿ ਦੂਰੋਂ ਬਟਨ ਜਿਹਾ ਨੱਪਦੇ ਤੇ ਵੱਖੀ ਦੇ ਆਲੇ ਦੁਆਲੇ ਉਹ ਪੈ ਜਾਂਦੀ ਆ ਕੜਕੀ। ਤਾਂ ਇਸ ਤਰ੍ਹਾਂ ਚੰਡੀਗੜ੍ਹ ਪੁਲਿਸ ਅਰੈਸਟ ਕਰਦੀ। ਪਰ ਇਹ ਵਿਚਾਰਾ ਤੇ ਗਰੀਬ ਰਗੜਿਆ ਗਿਆ। ਉਹ ਕਹਿੰਦਾ ਤੜਕੇ ਉੱਠਿਆ, ਹਾਲੇ ਚਾਹ ਨਹੀਂ ਸੀ ਪੀਤੀ, ਘਰ ਵਾਲੀ ਕਹਿੰਦੀ ਕਿਆ ਚੂਹਾ ਆਇਆ ਪਿਆ ਕੜਕੀ ਦੇ ਵਿੱਚ, ਸੈਕਟਰ 3 ਦੀ ਗੱਲ ਆ, ਜਾਂ ਬਾਹਰ ਛੱਡਿਆ। ਕਹਿੰਦਾ ਬਾਹਰ ਛੱਡਣ ਲਈ ਨਿਕਲਿਆ ਤੇ ਪੁਲਿਸ ਨੇ ਚੱਕ ਕੇ ਅੰਦਰ ਕਰ ਦਿੱਤਾ। ਕਈ ਘੰਟੇ ਬਿਠਾਈ ਰੱਖਿਆ, ਅਖੀਰ ਛੱਡਿਆ। ਕਹਿੰਦਾ ਚੂਹਾ ਫਿਰ ਉਸੇ ਤਰ੍ਹਾਂ ਮੇਰੇ ਹੱਥ 'ਚ ਆ, ਵੇਖ ਲਓ ਚੂਹਾ ਮੈਂ ਫਿਰ ਵੀ ਕਿਤੇ ਨਹੀਂ ਛੱਡਿਆ, ਮੈਂ ਤਾਂ ਡਰਦਾ ਸਿੱਧਾ ਘਰ ਨੂੰ ਆ ਗਿਆ, ਇਹਨੂੰ ਮੈਂ ਛੱਡਣਾ ਹੀ ਨਹੀਂ, ਅੱਗ ਲਾਓ ਘਰੇ ਹੀ ਛੱਡ ਦੂੰਗਾ ਜਾ ਕੇ। ਵੈਸੇ ਹੁਣ ਇੰਨੇ ਨਿੱਕੇ ਕੰਮਾਂ ਵਾਸਤੇ ਵੀ ਪੁਲਿਸ ਚੁੱਕੀ ਜਾਂਦੀ ਆ। ਆ ਕੱਲ ਬਠਿੰਡੇ 'ਚ ਵੀਡੀਓ ਵਾਇਰਲ ਹੋਈ ਪਈ ਸੀ, ਦੋਸ਼ ਸੀਗਾ ਪੁਲਿਸ ਤੇ ਕਿ ਘਰ ਦੇ ਅੱਗੇ ਬੈਠੇ ਉੱਠੇ। ਹੁਣ ਦੇਖੋ ਮਾੜਾ ਮੋਟਾ ਤੇ ਬਾਹਰ ਨਿਕਲਣਾ ਹੀ ਪੈਂਦਾ ਨਾ, ਕੋਈ ਏਡਾ ਤੇ ਹੈ ਨੀਗਾ ਕਿ ਕਿਸੇ ਨੇ ਕਤਲ ਕੀਤਾ ਕਿ ਨਜ਼ਰਬੰਦ ਹੀ ਰਹਿਣਾ। ਹੁਣ ਬੰਦਾ ਤੁਰਦਾ ਫਿਰਦਾ, ਪਿੰਡ ਵਾਲਿਆਂ ਨੂੰ ਸਾਨੂੰ ਆਜ਼ਾਦੀ ਹੈ ਥੋੜੀ ਜਿਹੀ, ਇੱਧਰ ਖੇਤਾਂ ਨੂੰ ਚੱਲ ਗਏ, ਉੱਧਰ ਨੂੰ ਚੱਲ ਗਏ, ਜੇ ਹੋਰ ਨਹੀਂ ਤੇ ਘਰਾਂ 'ਚ ਬੈਠ ਕੇ ਤਾਸ਼ ਹੀ ਖੇਡੀ ਜਾਂਦੇ। ਬੀਬੀਆਂ ਜਿਹੜੀਆਂ ਉਹ ਵੀ ਤੁਹਾਨੂੰ ਪਤਾ ਇਕੱਠੀਆਂ ਹੋ ਜਾਂਦੀਆਂ ਘਰਾਂ 'ਚ, ਠੀਕ ਹੈ ਨਾ। ਪਰ ਸ਼ਹਿਰਾਂ ਦੇ ਵਿੱਚ ਬੰਦਾ ਕੀ ਟਾਈਮ ਪਾਸ ਕਰੇਗਾ?
ਥੋੜਾ ਬਹੁਤਾ ਘਰ ਦੇ ਬੂਹੇ ਅੱਗੇ ਥੋੜਾ ਬੈਠ ਸਕਦਾ, ਉੱਥੇ ਵੀ ਦੋਸ਼ ਹੈ ਕਿ ਪੁਲਿਸ ਨੇ ਚੁੱਕ ਕੇ ਬੰਦੇ ਅੰਦਰ ਮਾਰੇ ਔਰ ਵੀਡੀਓ ਵੀ ਵਾਇਰਲ ਹੋਈ ਹੈ। ਹੁਣ ਕਹਿਣ ਦਾ ਮਤਲਬ ਇਹ ਹੈ ਕਿ ਇੰਨੇ ਛੋਟੇ ਛੋਟੇ ਮਾਮਲਿਆਂ ਤੇ ਜੇ ਤੁਸੀਂ ਐਡੇ ਸਖਤ ਐਕਸ਼ਨ ਲਓਗੇ ਤਾਂ ਬੇਚੈਨੀ ਵਧੇਗੀ ਜਨਤਾ 'ਚ। ਤੇ ਜੇ ਕੱਲ ਨੂੰ ਮੰਨ ਲਓ ਫਿਰ ਤੁਹਾਡੀ ਹੈਲਪਲਾਈਨ ਤੇ ਨੰਬਰ ਤੇ ਜਾਣ ਲੱਗ ਪਏ ਫੋਨ ਕਿ ਹੈਲੋ 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 ਗੱਲ ਸੁਣੋ ਜੀ, ਸੁਣਾਓ, ਤਾਂ ਕਹਿਣਗੇ ਸਾਡੇ ਤੇ ਚੂਹਾ ਪਿਆ ਖਿੜਕੀ ਦੇ ਵਿੱਚ, ਪੁਲਿਸ ਵਾਲੇ ਘੱਲੋ ਤੇ ਚੂਹਾ ਲੈ ਜਾਓ, ਫਿਰ ਕੀ ਕਰੋਗੇ? ਜੇ ਲੋਕ ਇਹੀ ਗੱਲਾਂ ਕਹਿਣ ਲੱਗ ਪਏ, ਨਿੱਕੇ ਨਿੱਕੇ ਕੰਮਾਂ ਵਾਸਤੇ ਪੁਲਿਸ ਨੂੰ ਕਾਲ ਕਰਨ ਲੱਗ ਪਏ, ਤਾਂ ਉੱਥੇ ਮੈਨ ਪਾਵਰ, ਸਮਾਂ, ਸਭ ਕੁਝ ਕਿੰਨਾ ਜਾਏਗਾ ਨਾ। ਤਾਂ ਇਹ ਨਿੱਕੇ ਨਿੱਕੇ ਕੰਮ ਜਿਹੜੇ ਆ ਮੇਰੇ ਖਿਆਲ ਦੇ ਨਾਲ ਛੋਟ ਦੇ ਦਾਇਰੇ 'ਚ ਰਹਿਣੇ ਚਾਹੀਦੇ ਆ ਕਿ ਠੀਕ ਹੈ ਕੋਈ ਬੰਦਾ ਘਰ ਦੇ ਨੇੜੇ ਆ, ਹਾਂ ਉਹਦੇ ਜੋ ਵੀ ਬਣਦੇ ਆ ਕਿ ਮਾਸਕ ਪਾਇਆ ਹੋਣਾ ਚਾਹੀਦਾ ਜਾਂ ਉਹ ਬੰਦਾ ਇਕੱਲਾ ਹੋਣਾ ਚਾਹੀਦਾ, ਇੰਨੀ ਕੋਈ ਛੋਟ ਦੇਣੀ ਚਾਹੀਦੀ ਹੈ। ਲੋਕਾਂ ਨੂੰ ਸਜ਼ਾ ਨਹੀਂ ਦੇਣੀ ਚਾਹੀਦੀ ਕਿ ਉਹ ਕਰੋਨਾ ਦੇ ਦੌਰ 'ਚ ਜੰਮੇ ਆ, ਹੁਣ ਇਹਨਾਂ ਨੂੰ ਸਜ਼ਾ ਇੰਨੀ ਕੁ ਭੁਗਤਣੀ ਪੈਣੀ ਆ। ਜੀ ਜੀ ਜੀ। ਤੇ ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵਿਧਾਇਕਾਂ ਦੀ ਤਨਖਾਹ ਨੂੰ ਤਰਸ ਰਿਹਾ ਆ ਖਜ਼ਾਨਾ। ਮੈਂ ਅੱਗੇ ਵੀ ਕਈ ਵਾਰ ਨਾ ਤੁਹਾਨੂੰ ਦੋ ਕਹਾਵਤਾਂ ਸੁਣਾਈਆਂ ਹੋਣਗੀਆਂ ਕਿ ਇਹ ਉਹ ਲੋਕ ਆ ਇਹ ਜਿਹੜੇ ਲੈਣ ਦੇ ਸ਼ਾਹ ਦੇਣ ਦੇ ਦਿਵਾਲੀਏ ਆ। ਮਤਲਬ ਕੋਈ ਬੰਦੇ ਹੁੰਦੇ ਆ ਨਾ ਲੈਣ ਵੇਲੇ ਉਹਨਾਂ ਨੇ ਨਾ ਉਹਨਾਂ ਕਹਿਣਾ ਮੁੜ ਜਾਣਗੇ, ਯਾਰ ਗੱਲ ਹੀ ਕੋਈ ਨਹੀਂ, ਜਿੰਨੇ ਮਰਜ਼ੀ ਦੇ ਦੇ, ਕੋਈ ਗੱਲ ਨਹੀਂ, ਜਿੰਨੇ ਵਿਆਜ ਜਿੰਨੀ ਮਰਜ਼ੀ ਲਾ ਲਾ, ਯਾਰ ਤੇਰੀ ਮਰਜ਼ੀ ਆ, ਅਸੀਂ ਕਿਹੜਾ ਪੈਸੇ ਰੱਖਣੇ ਆ, ਅਸੀਂ ਇੰਨੇ ਦਿਨ। ਉਦੋਂ ਉਹ ਛਾਹ ਹੁੰਦੇ ਆ ਤੇ ਜਦੋਂ ਮੰਗਣ ਜਾਂਦੇ ਆ ਉਦੋਂ ਕਹਿੰਦੇ ਭਰਾਵਾ ਕੱਖ ਨਹੀਂ ਪੱਲੇ, ਦਿਵਾਲਾ ਨਿਕਲਿਆ ਪਿਆ, ਤੇ ਉਹਨੂੰ ਕਹਿੰਦੇ ਲੈਣ ਦੇ ਸ਼ਾਹ ਦੇਣ ਦੇ ਦਿਵਾਲੀਏ। ਇਹ ਉਹ ਲੋਕ ਆ। ਸਿਆਣਿਆਂ ਨੇ ਕਹਾਵਤਾਂ ਮੇਰੇ ਖਿਆਲ ਦੇ ਨਾਲ ਘੜ ਘੜ ਕੇ ਸਾਡੀ ਝੋਲੀ ਐਸੇ ਵਕਤ ਵਾਸਤੇ ਹੀ ਪਾਈਆਂ ਸਨ ਕਿ ਜਦੋਂ ਤੁਹਾਨੂੰ ਵਕਤ ਪੈਣਗੇ ਉਸ ਵਕਤ ਤੇ ਇਹ ਕਹਾਵਤਾਂ ਜਿਹੜੀਆਂ ਕਾਰਗਰ ਰਹਿਣਗੀਆਂ। ਟ੍ਰਿਬਿਊਨ ਦੇ ਵਿੱਚ ਰਿਪੋਰਟ ਛਪੀ ਆ ਜੀ, ਬੜੀ ਹੈਰਾਨ ਕਰਦੀ ਆ ਕਿ ਮੁੱਖ ਮੰਤਰੀ ਰਾਹਤ ਫੰਡ ਨਾਲ ਸਿਆਸੀ ਟੀਚਰਾਂ, ਕਹਿਣ ਦਾ ਭਾਵ ਇਹੋ ਆ ਕਿ ਇਹਨਾਂ ਨੇ ਬਹੁਤ ਜਿੱਦਾਂ ਕਹਿੰਦੇ ਨਾ ਕਿ ਰੀਸ ਘੜੀਸ ਹੀ ਕਰ ਦਿੱਤੀ ਮੁੜ ਕੇ, ਤੇ ਇਹਨਾਂ ਨੇ ਕਿ ਅਸੀਂ ਤਨਖਾਹਾਂ ਦਾਨ ਕਰਾਂਗੇ, ਫਲਾਂ ਕਰਾਂਗੇ, ਧਮਕਾਂ ਕਰਾਂਗੇ। ਤਾਂ ਉਹਨਾਂ ਨੇ ਰਿਪੋਰਟ ਦੇ ਵਿੱਚ ਇਹ ਕਿਹਾ, ਵੈਸੇ ਇਹ ਗੱਲ ਜਿਹੜੀ ਆ ਉਹ ਪਹਿਲਾਂ ਵੀ ਸਾਹਮਣੇ ਆ ਚੁੱਕੀ ਆ, ਅੱਜ ਤੋਂ ਮੇਰੇ ਖਿਆਲ ਦੇ ਨਾਲ 15-20 ਦਿਨ ਪਹਿਲਾਂ ਵੀ ਇੱਕ ਰਿਪੋਰਟ ਛਪੀ ਸੀ ਜਿਹਦੇ ਵਿੱਚ ਬਰਾਬਰ ਇੱਕ ਕੰਪੈਰੀਜ਼ਨ ਕੀਤਾ ਗਿਆ ਸੀਗਾ ਕਿ ਹਰਿਆਣਾ ਤੇ ਪੰਜਾਬ ਦੋਵਾਂ ਨੇ ਜਿਹੜਾ ਐਲਾਨ ਕੀਤਾ ਸੀਗਾ ਕਿ ਖਜ਼ਾਨਾ ਭਰਾਂਗੇ ਇਹਨਾਂ ਦੇ ਸਿਆਸਤਦਾਨਾਂ ਨੇ ਜਾਂ ਅਫਸਰਾਂ ਨੇ, ਉਹਦੇ ਵਿੱਚ ਕੀ ਨਿਕਲਿਆ, ਸਾਡਾ ਖਜ਼ਾਨਾ 10 ਕਰੋੜ ਤੇ 10-12 ਲੱਖ ਤੇ ਸੀ ਤੇ ਉਹਨਾਂ ਦਾ 10 ਕਰੋੜ ਤੱਕ ਚਲੇ ਗਿਆ ਸੀਗਾ। ਕਿਉਂ? ਕਿਉਂਕਿ ਸਾਡੇ ਬੰਦਿਆਂ ਨੇ ਤਨਖਾਹਾਂ ਪਾਈਆਂ ਨਹੀਂ ਸੀ ਉਦੋਂ ਤੱਕ। ਪਰ ਬਹਰਹਾਲ ਇਹ ਰਿਪੋਰਟ ਦੇ ਵਿੱਚ ਤੱਥ ਜਿਹੜਾ ਉਜਾਗਰ ਹੋਇਆ ਕਿ 20 ਕਰੋੜ ਰੁਪਏ ਤੱਕ ਰਾਹਤ ਫੰਡ ਦੇ ਵਿੱਚ ਜੁੜ ਤਾਂ ਚੁੱਕੇ ਆ, ਪਰ ਜਿਹੜੇ ਵਿਧਾਇਕ ਆ ਉਹ ਸਿਰਫ 3 ਹੀ ਜਿਹੜੇ ਆ ਹੁਣ ਤੱਕ ਆਪਣੀ ਤਨਖਾਹ ਦੇ ਸਕੇ ਆ। ਮੁੱਖ ਮੰਤਰੀ ਸਾਹਿਬ ਨੇ ਜ਼ਰੂਰ ਤਨਖਾਹ ਦਿੱਤੀ ਆ, ਬਾਕੀਆਂ ਨੇ ਜਿਹੜਿਆਂ ਨੇ ਐਲਾਨ ਕੀਤੇ ਸੀ ਹਾਲ ਦੀ ਘੜੀ ਉਹ ਐਲਾਨ ਜਿਹੜੇ ਆ ਉਹ ਹਵਾਈ ਆ। ਤਾਂ ਇਸ ਕਰਕੇ ਮੈਂ ਕਿਹਾ ਸੀਗਾ ਕਿ ਇਹ ਲੈਣ ਦੇ ਸ਼ਾਹ ਦੇਣ ਦੇ ਦਿਵਾਲੀਏ, ਜਾਂ ਐ ਕਹਿ ਲਓ ਇੱਕ ਕਹਾਵਤ ਹੋਰ ਵੀ ਆ, ਕੱਛੇ ਮਾਰ ਕੇ ਐਰਨ ਸੂਈ ਦਾ ਕਰਨਾ ਦਾਨ। ਐਰਨ ਹੁੰਦੀ ਨਾ ਬੜੀ ਭਾਰੀ ਹੁੰਦੀ ਸੀ ਪੁਰਾਣੇ ਸਮੇਂ 'ਚ, ਤਾਂ ਉਹ ਕੱਛ 'ਚ ਮਾਰ ਲੈਣੀ ਤੇ ਸੂਈ ਦਾ ਦਾਨ ਕਰ ਦੇਣਾ, ਇਹਨਾਂ ਦਾ ਹਾਲ ਹੋਇਆ। ਕਿਉਂਕਿ ਦੇਖੋ ਜਿਹੜੀਆਂ ਤਨਖਾਹ ਗਈਆਂ ਨੇ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਉਹ ਵੀ ਬੇਸਿਕ ਪੇ ਦੇ ਵਿੱਚ ਆ। ਬੇਸਿਕ ਪੇ ਮਤਲਬ ਜਿੱਦਾਂ ਮੁੱਖ ਮੰਤਰੀ ਦਾ ਜੇ ਦੇਖੀਏ ਤਨਖਾਹ ਵਾਲਾ ਪੈਕੇਜ ਉਹ 1,60,000 ਰੁਪਇਆ, ਤੇ ਜਿਹੜੀ ਬੇਸਿਕ ਪੇ ਆ ਉਹ ਲੱਖ ਰੁਪਈਆ ਬਣਦੀ ਆ। ਜਿੱਦਾਂ ਵਜ਼ੀਰਾਂ ਦਾ ਜੇ ਦੇਖੀਏ ਪੈਕੇਜ ਉਹ 1,10,000 ਰੁਪਏ ਦਾ, ਤੇ ਉਹਦੇ ਚੋਂ ਬੇਸਿਕ ਪੇ 50,000 ਤੇ ਵਿਧਾਇਕ ਦੀ ਜਿਹੜੀ ਉਹ 25,000 ਆ। ਇਸ ਤਰ੍ਹਾਂ ਇੱਕ ਬੇਸਿਕ ਪੇ ਹੁੰਦੀ ਆ। ਹੁਣ ਮੈਂ ਇਸ ਗੱਲ ਤੋਂ ਵੀ ਹੈਰਾਨ ਆ ਰਿਪੋਰਟ ਪੜ੍ਹ ਕੇ ਕਿ ਦੇਖੋ ਬੇਸਿਕ ਪੇ ਦਾਨ ਕਰ ਰਹੇ ਨੇ, ਤਨਖਾਹ ਪੂਰੀ ਵੀ ਦਾਨ ਨਹੀਂ ਕਰ ਰਹੇ। ਬੇਸਿਕ ਪੇ ਦਾ ਮਤਲਬ ਕੀ ਆ ਕਿ ਇੱਕ ਵਿਧਾਇਕ 25,000 ਦੇਊਗਾ, ਬਾਕੀ ਜਿਹੜੇ ਉਹਦੇ ਪੱਤੇ ਬਣਦੇ ਆ, ਹਲਕਾ ਪੱਤਾ, ਉਹਦਾ ਜੋ ਉਹਦਾ ਦਫ਼ਤਰੀ ਪੱਤਾ, ਟੈਲੀਫੋਨ ਪੱਤਾ, ਬਿਜਲੀ ਪੱਤਾ ਜਾਂ ਯਾਤਰਾ ਪੱਤਾ, ਉਹ ਸਾਰਾ ਉਹਨੇ ਲੈਣਾ, ਘਰੇ ਬੈਠੇ ਨੇ ਲੈਣਾ ਕਰੋਨਾ ਦੇ ਦੌਰ 'ਚ, ਜੋ ਘਰੇ ਵੀ ਬੈਠਾ। ਬਟ ਗੱਲ ਇੱਕ ਹੋਰ ਵੀ ਆ ਕਿ ਤੁਸੀਂ ਇਹ ਜਿਹੜੀ ਬੇਸਿਕ ਪੇ ਦੇਣ ਰਹੇ ਹੋ, ਕਿ ਇਹਦੇ ਨਾਲ ਜੇ ਤੁਸੀਂ ਇੱਕ ਕੰਮ ਹੋਰ ਕਰਦੇ, ਸਾਡੇ ਵਰਗੇ ਕਮਲਿਆਂ ਬੰਦਿਆਂ ਦੀ ਕਿਤੇ ਮੰਨ ਲੈਣ ਤਾਂ ਚੰਗਾ ਹੀ ਆ ਕਿ ਤੁਸੀਂ ਆਪਣਾ 1 ਸਾਲ ਦਾ ਜਿਹੜੇ ਵਿਧਾਇਕ ਆ ਉਹ ਤੁਸੀਂ ਇਨਕਮ ਟੈਕਸ ਹੀ ਛੱਡ ਦਿਓ। ਇਨਕਮ ਟੈਕਸ ਆਪ ਭਰ ਲਓ 1 ਸਾਲ ਦਾ। ਇਨਕਮ ਟੈਕਸ ਪਤਾ ਇਹਨਾਂ ਦਾ ਕਿੰਨਾ ਬਣਨਾ ਕਿ ਤਕਰੀਬਨ ਜੇ ਤੁਸੀਂ ਲਾ ਲਓ 1 ਲੱਖ ਰੁਪਈਆ। ਬੇਸਿਕ ਪੇ ਦੇਣਗੇ ਕੀ ਜਾਊ 25,000 ਰੁਪਈਆ। ਤੇ ਜੇ ਇਨਕਮ ਟੈਕਸ ਛੱਡ ਦੇਣ ਕਿੰਨਾ ਫਾਇਦਾ ਹੋਊ ਇੱਕ ਵਿਧਾਇਕ ਪਿੱਛੇ ਸਾਨੂੰ 1 ਲੱਖ ਰੁਪਏ ਦਾ। ਹੱਥ ਜੋੜ ਕੇ ਬੇਨਤੀ ਹੈ ਕਿ ਦਾਨ ਜੇ ਕਰਨਾ ਹੀ ਆ ਤਾਂ ਜਿਹੜਾ ਤੁਹਾਡਾ ਇਨਕਮ ਟੈਕਸ ਅਸੀਂ ਭਰਦੇ ਆ ਇਹੀ ਛੱਡ ਦਿਓ ਬਸ। ਜੀ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।
ਜੀ ਤੇ ਸਰੋਤੇ ਉੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।